ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਰਸ਼ਦੀਪ ਸਿੰਘ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਅਰਸ਼ਦੀਪ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਨ ਜੀ, ਸਾਰੇ ਸੁਣਨ ਵਾਲੇ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ USDA NRCS ਮਹਿਕਮਾ, ਜਿਨ੍ਹਾਂ ਦੇ ਦੁਆਰਾ ਬਹੁਤ ਸਾਰੇ ਜਿਹੜੇ ਵੱਖ-ਵੱਖ ਪ੍ਰੋਗਰਾਮਸ ਚੱਲਦੇ ਨੇ, ਉਹਨਾਂ ਪ੍ਰੋਗਰਾਮਸ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਆਪਣੇ ਨਜ਼ਦੀਕੀ USDA NRCS ਦੇ ਦਫ਼ਤਰ ਦੇ ਵਿੱਚ ਜਾ ਸਕਦੇ ਆ। ਜਸਬੀਰ ਸਿੰਘ ਨਿੱਜਰ, ਟ੍ਰੇਸੀ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ, ਜਿਨ੍ਹਾਂ ਦੇ ਕੋਲੋਂ ਕਿਸੇ ਵੀ ਖੇਤੀਬਾੜੀ ਦੀ ਇੰਸ਼ੋਰੈਂਸ ਕਰਵਾਉਣ ਦੇ ਲਈ, ਕ੍ਰੌਪ ਇੰਸ਼ੋਰੈਂਸ ਕਰਵਾਉਣ ਦੇ ਲਈ ਹੋਰ ਜਾਣਕਾਰੀ ਲਈ ਕਾਲ 5592881908 ਦੇ ਉੱਤੇ ਕਾਲ ਕਰ ਸਕਦੇ ਹਾਂ। ਸੋ ਆਓ ਗੱਲਾਂ ਬਾਤਾਂ ਕਰਦੇ ਹਾਂ ਅਰਸ਼ਦੀਪ ਸਿੰਘ ਦੇ ਨਾਲ। ਜੋ ਕੁਛ ਚੱਲ ਰਿਹਾ ਹੈ ਐਗ ਇੰਡਸਟਰੀ ਕਿਹੜੇ ਪਾਸੇ ਨੂੰ ਜਿਹੜੀ ਉਹ ਜਾ ਰਹੀ ਆ, ਕੀ ਜਿਹੜਾ ਅੱਗੇ ਇਸ ਦੇ ਵਿੱਚ ਮਾਹੌਲ ਰਹਿਣ ਵਾਲਾ ਆ। ਅੱਜ ਜਿਵੇਂ ਆਪਾਂ ਅਰਸ਼ਦੀਪ ਸਿੰਘ ਜਾਣਦੇ ਹਾਂ, ਜਦੋਂ ਤੋਂ ਟਰੰਪ ਹੋਣੀ ਆਏ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਐਗਜ਼ੈਕਟਿਵ ਆਰਡਰਸ ਜਾਰੀ ਕੀਤੇ ਨੇ, ਜਿਨ੍ਹਾਂ ਵਿੱਚੋਂ ਇੱਕ ਇਹ ਵੀ ਆ, ਅੱਜ ਸਵੇਰੇ ਪਤਾ ਲੱਗਾ ਵੀ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਫੰਡਸ ਆ, ਗ੍ਰਾਂਟਸ ਆ, ਉਹਦੇ ਉੱਤੇ ਫਰੀਜ਼ ਜਿਹੜਾ ਆ ਉਹਨਾਂ ਨੇ ਲਾ ਦਿੱਤਾ। ਉਹ ਵੱਖਰੀ ਗੱਲ ਆ ਵੀ ਹੁਣ ਪ੍ਰੋਗਰਾਮ ਕਰਨ ਤੋਂ ਪਹਿਲਾਂ ਆਪਾਂ ਜਦੋਂ ਦੇਖਿਆ ਤਾਂ ਉਹਨਾਂ ਫੰਡਿੰਗ ਦੀ ਫਰੀਜ਼ ਦੇ ਉੱਤੇ ਰਿਸਟ੍ਰੇਨਿੰਗ ਆਰਡਰ ਜਿਹੜੇ DC ਦੇ ਇੱਕ ਫੈਡਰਲ ਜੱਜ ਨੇ ਜਿਹੜੇ ਉਹ ਦੇ ਦਿੱਤੀ। ਪਰ ਹੁਣ ਸਵੇਰ ਤੋਂ ਲੈ ਕੇ ਦੁਪਹਿਰ ਤਾਈਂ ਕਹਿ ਲਓ ਜਾਂ ਸ਼ਾਮ ਤਾਈਂ ਪੂਰੀ ਤਰ੍ਹਾਂ ਤੜਥੱਲੀ ਜਿਹੜੀ ਉਹ ਮੱਚ ਗਈ। ਐਗ ਇੰਡਸਟਰੀ ਤਾਂ ਬਹੁਤ ਜ਼ਿਆਦਾ ਜਿਹੜੀ ਆ ਇਹਨਾਂ ਸਬਸਿਡੀਜ਼, ਇਹਨਾਂ ਫੈਡਰਲ ਲੋਨਸ, ਇਹਨਾਂ ਫੈਡਰਲ ਗ੍ਰਾਂਟਸ ਫੰਡਿੰਗ ਦੇ ਉੱਤੇ ਨਿਰਭਰ ਰਹਿੰਦੀ ਹੈ। ਹਾਂਜੀ ਰਾਜਕਨ ਜੀ, ਜਿਵੇਂ ਤੁਸੀਂ ਹੁਣ ਦੱਸ ਹੀ ਦਿੱਤਾ ਹੈ ਨਾ, ਪਿਛਲੇ ਕਈ ਦਿਨਾਂ ਤੋਂ ਇਹੀ ਪ੍ਰੋਸੈਸ ਚੱਲ ਰਹੀ ਹੈ ਨਾ। ਤੇ ਹਾਲ ਜੇ ਓਨੈਸਟਲੀ ਦੱਸਿਆ ਜਾਵੇ ਤਾਂ ਇਹ ਹੈ ਵੀ ਜਾਨੂੰ ਇੱਕ ਖਬਰ ਆਉਂਦੀ ਆ, ਉਹਨੂੰ ਮਾੜਾ ਜਿਹਾ ਡਾਈਸੈਕਟ ਕਰਨ ਦੀ ਕੋਸ਼ਿਸ਼ ਕਰੀਦੀ ਆ ਤਾਂ ਉਹਨਾਂ ਨੂੰ ਨਾਲ ਚਾਰ ਹੋਰ ਆਈਆਂ ਹੁੰਦੀਆਂ ਨੇ, ਹੈ ਨਾ। ਸੋ ਇਹ ਕੋਈ ਵੀ ਉਹਦਾ ਜਿਹੜਾ ਕੋਈ ਵੀ ਨਿਊਜ਼ ਆਉਂਦੀ ਹੈ, ਕੋਈ ਐਗਜ਼ੈਕਟਿਵ ਆਰਡਰ ਹੈ, ਕੁਛ ਵੀ, ਉਹਨੂੰ ਕਿਸੇ ਪਰਸਪੈਕਟਿਵ 'ਚ ਲਿਖਣ ਲੱਗੇ ਜਾਨੂੰ ਉਹ ਕਰੀ ਦੀ ਕੋਸ਼ਿਸ਼ ਕਰੀਦੀ ਆ, ਉਦੋਂ ਨੂੰ ਕੁਛ ਨਾ ਕੁਛ ਹੋਰ ਅਪਡੇਟ ਆ ਜਾਂਦੀ ਹੈ ਅਤੇ ਉਹ ਸਾਰਾ ਸਿਨਾਰੀਓ ਚੇਂਜ ਹੋ ਜਾਂਦਾ ਹੈ ਨਾ। ਅਤੇ ਇਸ ਦੇ ਅਕੋਰਡਿੰਗ ਹੀ ਆਪਾਂ ਦੇਖਿਆ ਵੀ ਜਦੋਂ ਪਿਛਲੇ ਵਾਰੀ ਪ੍ਰੋਗਰਾਮ ਕੀਤਾ ਸੀਗਾ, ਉਦੋਂ ਨਵੀਂ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੇ ਚਾਰਜ ਲਿਆ ਹੀ ਸੀਗਾ, ਹੈ ਨਾ। ਅਤੇ ਉਦੋਂ ਬਾਅਦ 'ਚ ਜਿਹੜੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਪਣੇ, ਉਹ LA ਆਉਂਦੇ ਨੇ, ਹੈ ਨਾ, ਅਤੇ ਉਹ ਵਿਜ਼ਿਟ ਕਰਦੇ ਆ LA ਵਾਲੀ। ਅਤੇ ਉਦੋਂ ਬਾਅਦ 'ਚ ਜਿੰਨਾ ਕੁ ਆਪਾਂ ਆਪਣੀ ਜੇ ਖੇਤੀਬਾੜੀ ਵਾਲੇ ਐਂਗਲ ਤੋਂ ਦੇਖੀਏ ਤਾਂ ਉਹਨਾਂ ਨੇ ਜਿਹੜਾ ਪਾਣੀ ਦਾ ਸੀਗਾ ਸਟੇਟ ਵਾਟਰ ਜਾਂ ਸੈਂਟਰਲ ਵੈਲੀ ਪ੍ਰੋਜੈਕਟ 'ਤੇ, ਹੈ ਨਾ, ਉਹਨਾਂ 'ਤੇ ਕਮੈਂਟ ਕੀਤਾ ਸੀਗਾ ਵੀ ਪਾਣੀ ਜ਼ਿਆਦਾ ਆਉਣਾ ਚਾਹੀਦਾ, ਹੈ ਨਾ, ਰਿਲੀਜ਼ ਕਰਨਾ ਚਾਹੀਦਾ। ਅਤੇ ਸਖਤ ਸ਼ਬਦਾਂ 'ਚ ਉਹਨਾਂ ਨੇ ਕਮੈਂਟ ਕੀਤਾ ਸੀ। ਜੇ ਆਪਾਂ ਦੇਖਿਆ ਜਾਵੇ ਤਾਂ ਜਿਹੜੀ ਨਾਲ ਉਹਨਾਂ ਨੇ ਸਪੈਸੀਫਿਕਲੀ ਇਹ ਕਿਹਾ ਵੀ DWR ਨੂੰ ਕੋਈ ਵਿੱਚ ਇਨਫਲੂਐਂਸ ਨਹੀਂ ਹੋਣੀ ਚਾਹੀਦੀ, ਜਿਹੜਾ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਆ ਕੈਲੀਫੋਰਨੀਆ ਦਾ, ਹੈ ਨਾ, ਜਿਹੜਾ ਸਟੇਟ ਕੰਟਰੋਲ ਕਰਦੀ ਆ। ਤਾਂ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਨੂੰ ਪਰੇ ਰੱਖਿਓ, ਹੈ ਨਾ। ਸੋ ਅੱਜ ਦੀ ਜੇ ਹੁਣ ਦੇਖਿਆ ਜਾਵੇ, ਅੱਜ ਦਾ ਜਿਹੜਾ ਮੇਨ ਨਿਊਜ਼ ਤਾਂ ਇਹੀ ਆ ਰਹੀ ਹੈ ਵੀ ਜਿਹੜੀ ਫੈਡਰਲ ਅਸਿਸਟੈਂਸ ਆ, ਹੈ ਨਾ, ਕਿਸੇ ਵੀ ਤਰੀਕੇ ਦੀ, ਉਹਦੇ 'ਤੇ ਹੋਲਡ ਲੱਗਿਆ ਸੀਗਾ। ਸਵੇਰੇ ਜਿੰਨੀ ਕੁ ਨਿਊਜ਼ ਆਈ ਸੀਗੀ, ਕਿਹਾ ਸੀਗਾ ਵੀ 90 ਡੇਜ਼ ਦਾ ਹੋਲਡ ਆ, ਹੈ ਨਾ। ਅਤੇ ਫਿਰ ਜਿੰਨੇ ਕੁ ਆਪਣੇ USDA ਦੇ ਕੋਈ ਕਾਂਟੈਕਟ ਹੈਗੇ ਆ, ਉਹਨਾਂ ਨਾਲ ਸਵੇਰੇ ਮੈਂ ਇੱਕ ਵਾਰ ਰਾਬਤਾ ਹੋਇਆ ਸੀ। ਵੀ ਜਿਹੜੀ ਅਪਲਾਈ ਕੀਤੀ ਗ੍ਰਾਂਟ ਦਾ ਕੀ ਬਣੂਗਾ? ਹਾਂ, ਅਪਲਾਈ ਕੀਤੀ ਜਾਂ ਵੀ ਕੀ ਨਿਊਜ਼ ਇੰਟਰਨਲ ਡਿਪਾਰਟਮੈਂਟ 'ਚ ਕੀ ਚੱਲ ਰਹੀਆਂ ਨੇ, ਹੈ ਨਾ। ਉਹ ਆਪਣੇ ਨਾਲ ਵੀ ਜ਼ਿਆਦਾ ਕਨਫਿਊਜ਼ ਨੇ। ਅੱਛਾ, ਘੱਟੋ ਘੱਟ ਆਪਣੇ ਸਿਰ ਕੋਈ ਡਿਊਟੀ ਤਾਂ ਨਹੀਂ ਹੈਗੀ ਵੀ ਆਪਾਂ ਦਾ ਨਿਊਜ਼ ਮਿਲ ਗਈ ਵੀ ਫੰਡ ਰੁਕ ਗਏ ਤਾਂ ਰੁਕ ਗਏ, ਹੈ ਨਾ। ਉਹ ਹੁਣ ਰੁਕੇ ਆ, ਉਹਨਾਂ ਨੇ ਰਿਲੀਜ਼ ਕਰਨੇ ਆ। ਸਟਾਫ ਲਈ ਕੀ ਇੰਸਟਰਕਸ਼ਨਾਂ ਨੇ, ਕਾਫੀ ਜਾਣੀ ਕਿ ਉਹ ਵਿੱਚ ਚੱਕ ਲਓ ਧਰ ਲਓ ਹੋਈ ਹੈ ਸਾਰੇ ਡਿਪਾਰਟਮੈਂਟਸ ਦੇ ਵਿੱਚ। ਅਤੇ ਉਸ ਐਂਗਲ ਤੋਂ ਜੇ ਦੇਖਿਆ ਜਾਵੇ, ਸਾਰੇ ਕਿਤੇ ਮਹਿੰਗਾ ਹੀ ਪਿਆ ਹੋਇਆ, ਜੇ ਆਪਾਂ ਹੁਣ ਸਿੱਧੀ ਭਾਸ਼ਾ 'ਚ ਗੱਲ ਕਰੀਏ। ਅਤੇ ਕੀ ਹੋਣਾ ਨਹੀਂ ਲੱਗਦਾ, ਕੀ ਹੋ ਜਾਣਾ, ਹਾਂ, ਕੀ ਹੋਣਾ ਕੀ ਨਹੀਂ ਹੋਣਾ, ਉਹ ਤਾਂ ਕਾਫੀ ਦੇਖੋ। ਤਾਂ ਜਿਵੇਂ ਆਪਾਂ ਗੱਲ ਕੀਤੀ ਵੀ ਆਪਾਂ ਹੁਣ ਇਹਦੀ ਗੱਲ ਕਰਦੇ ਐਗਜ਼ੈਕਟਿਵ ਆਰਡਰ ਦੀ,
ਹੁਣ ਅੱਜ ਦੀ ਨਿਊਜ਼ ਆ ਵੀ ਜਿਹੜਾ ਉਹ ਫਾਰਮ ਬਿੱਲ ਤੇ ਵੀ ਡਿਸਕਸ਼ਨ ਚੱਲ ਪਈ ਆ, ਉਹ ਕਹਿੰਦੇ ਵੀ ਸਨੈਪ ਵਾਲੀਆਂ ਸਾਨੂੰ ਕੰਡੀਸ਼ਨਸ ਚੇਂਜ ਕਰੋ ਹਾਂ ਸੇ ਵਿੱਚ ਹੀ ਉਹ ਆ ਗਿਆ ਹਨਾ। ਵੀ ਇੰਨੇ ਘੰਟੇ ਲਾਉਂਗੇ ਤਾਂ ਤੁਹਾਨੂੰ ਮਿਲਨੇ ਆ, ਜਾਂ EBT ਵਾਲਾ ਜਿਹੜਾ ਉਹ ਸਾਰਾ ਕੁਝ ਉਹਦੇ ਵਿੱਚ ਹੀ ਆ। ਐਗਜ਼ੈਕਟਲੀ। ਤੇ ਹੁਣ ਉਹ ਕਹਿੰਦੇ ਵੀ ਡੈਮੋਕ੍ਰੈਟ ਕਹਿੰਦੇ ਵੀ ਜੇ ਤੁਸੀਂ ਇੰਨੀਆਂ ਚੇਂਜਸ ਕਰਨੀਆਂ ਤਾਂ ਫਿਰ ਨਵਾਂ ਫਾਰਮ ਬਿੱਲ ਹੀ ਹੋਊਗਾ ਉਹ ਤੁਹਾਡੀ ਭਰੀ ਹੋ ਜੀ। ਹਨਾ। ਤੇ ਸੋ ਬਹੁਤ ਕੁਝ ਹੋ ਰਿਹਾ ਹਨਾ, ਕਾਫੀ ਔਖਾ ਹੋ ਰਿਹਾ ਸਾਰੀਆਂ ਚੀਜ਼ਾਂ ਨੂੰ ਟਰੈਕ ਕਰਨ। ਇਹ ਤਾਂ ਹੈ। ਫਿਰ ਇਸ ਮਾਮਲੇ ਦੇ ਵਿੱਚ ਫਿਰ ਅਰਸ਼ਦੀਪ ਸਿੰਘ ਕੀ ਆ, ਮਤਲਬ ਜਿਹੜਾ ਫਾਰਮਰ ਆ, ਜਿਹੜਾ ਕਨਫਿਊਜ਼ਡ ਆ, EMPLOYE ਆ ਉਹ ਵੀ ਕਨਫਿਊਜ਼ਡ ਆ, ਜਿਹਨੂੰ ਇਹ ਹੁਣ ਆਪਾਂ ਨੂੰ ਪਤਾ ਹੀ ਨਹੀਂ ਜਿਹੜਾ ਉਹ ਲੱਗ ਰਿਹਾ ਹੋ ਕੀ ਰਿਹਾ ਆ, ਜਿਹਦੇ ਲਈ ਅਪਲਾਈ ਕੀਤਾ ਹੋਊਗਾ ਉਹਦਾ ਹੁਣ ਪਤਾ ਨਹੀਂ ਵੀ ਉਸ ਦਾ ਭਵਿੱਖ ਕੀ ਰਹਿਣਾ ਆ, ਕਿਵੇਂ ਨਹੀਂ ਰਹਿਣਾ ਆ। ਸੋ ਕੀ ਕਰਨਾ ਕੀ ਚਾਹੀਦਾ ਇਸ ਟਾਈਮ ਕਿਸਾਨ ਨੂੰ? ਨਹੀਂ ਦੇਖੋ, ਜਿਹੜੀਆਂ ਤਾਂ ਕਾਫੀ ਚੀਜ਼ਾਂ ਹੁੰਦੀਆਂ ਨੇ ਹਨਾ, ਫਾਈਨੈਂਸ਼ੀਅਲ ਜੇ ਬਿਜ਼ਨਸ ਪਰਸਪੈਕਟਿਵ ਤੇ ਵੀ ਦੇਖੋ, ਕਿਉਂਕਿ ਬਹੁਤ ਸਾਰੀਆਂ ਗ੍ਰਾਂਟਸ ਹੁੰਦੀਆਂ, ਫਾਈਨੈਂਸ਼ੀਅਲ ਅਸਿਸਟੈਂਸ ਹੁੰਦੀਆਂ ਨੇ, ਜਾਂ ਜਿਹੜੇ ਇਨਸੈਂਟਿਵ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਦੀਆਂ ਪੇਮੈਂਟਸ ਆਉਣੀਆਂ ਹੁੰਦੀਆਂ ਨੇ ਜਾਂ ਇਨ ਪ੍ਰੋਸੈਸ ਹੁੰਦੀਆਂ ਨੇ ਹਨਾ। ਤੇ ਉਹ ਜੇ ਆਪਾਂ ਕਿਸੇ ਤੋਂ ਕੋਈ ਚੀਜ਼ ਲੈਂਦੇ ਆ, ਜਿਵੇਂ ਮੰਨ ਲਓ ਕੋਈ ਪ੍ਰੈਕਟਿਸ ਕੀਤੀ ਹੈ, ਕੰਪੋਸਟ ਕਵਰ ਕ੍ਰੌਪ ਹੀ ਕਿਸੇ ਨੇ ਲਾਈ ਹੈ ਹਨਾ, ਤੇ NRCS ਤੋਂ ਗ੍ਰਾਂਟ ਮਿਲੀ ਆ, ਹੁਣ ਉਹ ਰੁਕ ਗਈ ਆ 90 ਡੇਜ਼ ਲਈ। ਗਰੋਅਰ ਨੇ ਪੇਮੈਂਟਸ ਕਿੱਥੋਂ ਕਰਨੀਆਂ ਨੇ? ਨਹੀਂ ਤਾਂ ਇਹ ਹੁੰਦਾ ਵੀ ਭਾਈ ਜਿੰਨੇ 30 ਤੋਂ 45 ਦਿਨ ਦੇ ਵਿੱਚ ਪੇਮੈਂਟ ਰਿਲੀਜ਼ ਹੋ ਜਾਂਦੀ ਹੈ, ਵੀ ਉੱਥੋਂ ਬੰਦਾ ਨਾਲ ਹੀ ਪੇ ਕਰ ਦਿੰਦਾ। ਸੋ ਕਾਫੀ ਜ਼ਿਆਦਾ ਡਿਸਟਰਬੈਂਸ ਹੋਈ ਹੋਈ ਹੈ। ਸੋ ਪਹਿਲੀ ਤਾਂ ਦੇਖੋ, ਸਾਰਿਆਂ ਨੂੰ ਇਹੀ ਸਲਾਹ ਵੀ ਜਿਹੜੀਆਂ ਤੁਹਾਡੀਆਂ ਇਮੀਡੀਏਟ ਕੋਈ ਵੀ ਹੈਗਾ ਦੇਣਦਾਰੀ ਜਾਂ ਲੈਣਦਾਰੀ ਹੈ ਨਾ, ਉਹਨੂੰ ਸਾਰਿਆਂ ਨੂੰ ਦੁਬਾਰਾ ਰਿਵਿਊ ਕਰੋ ਛੇਤੀ, ਕੁਇਕਲੀ। ਤੇ ਜੇ ਕੋਈ ਇਮੀਡੀਏਟ ਹੈਗਾ ਤਾਂ ਉਹਨੂੰ ਕੋਸ਼ਿਸ਼ ਕਰੋ ਵੀ ਗੱਲਬਾਤ ਕੀਤੀ ਜਾਵੇ ਜਿਨ੍ਹਾਂ ਨੂੰ ਵੀ ਕਰਨੀ ਹੈ, ਕਿਉਂਕਿ ਹੁਣ ਸਾਰੇ ਅੰਡਰਸਟੈਂਡ ਕਰ ਲੈਣਗੇ ਮੈਨੂੰ ਲੱਗਦਾ, ਤੇ ਉਹਨੂੰ ਡਿਲੇ ਹੋਊਗਾ ਹਨਾ। ਕਿਉਂਕਿ ਇਹ ਗੱਲ ਆਪਾਂ ਦੱਸਦੇ ਜਾਈਏ ਵੀ ਜਿਹੜੇ ਕਾਂਟਰੈਕਟ ਆਲਰੇਡੀ ਸਾਈਨ ਹੋਏ ਆ ਨਾ, ਉਹਨਾਂ ਦਾ ਵਾਪਸ ਹੋਣਾ ਬਹੁਤ ਮੁਸ਼ਕਿਲ ਦੀ ਗੱਲ ਹੁੰਦੀ ਹੈ, ਵੀ ਉਹ ਚਾਹੇ ਐਗਜ਼ੈਕਟਿਵ ਆਰਡਰ ਹੋਇਆ ਚਾਹੇ ਨਹੀਂ ਹੋਇਆ। ਜਿਹੜੇ ਕਾਂਟਰੈਕਟ ਆਲਰੇਡੀ ਸਾਈਨ ਹੋਏ ਨੇ ਉਹਨਾਂ ਦੀ ਪੇਮੈਂਟ ਆ ਹੀ ਜਾਣੀ ਹੈ ਗਰੋਵਰਸ ਨੂੰ। ਇੰਨਾ ਕੁ ਤਾਂ ਜਿੰਨੀ ਕੁ ਮੇਰੀ ਅੱਜ ਗੱਲਬਾਤ ਸੀਗੀ ਸਵੇਰ ਦੀ ਉਹ ਬੰਦੇ ਨਾਲ, ਤੇ ਉਹਨੇ ਮੈਨੂੰ ਕਿਹਾ ਸੀਗਾ, ਪਰ ਇਹ ਹੋ ਸਕਦਾ ਵੀ ਉਹ ਪੇਮੈਂਟਸ ਦੇ ਵਿੱਚ ਡਿਲੇ ਹੋ ਜਾਏ। ਠੀਕ ਹੈ ਜੀ। ਪਰ ਜੇ ਕੋਈ ਜਿਹੜੀਆਂ ਨਵੀਆਂ ਗ੍ਰਾਂਟਸ ਨੇ, ਕਿਉਂਕਿ ਫਿਸਕਲ ਈਅਰ 1 ਅਕਤੂਬਰ ਨੂੰ ਸ਼ੁਰੂ ਹੋਇਆ ਤੇ 15 ਦਸੰਬਰ ਤੱਕ ਇਹਨਾਂ ਦੀ ਡੈਡਲਾਈਨ ਹੁੰਦੀ ਸਬਮਿਟ ਕਰਨ ਦੀ USDA ਦੀ, ਉਹ ਸਾਰੀ ਰਿਵਿਊ ਪ੍ਰੋਸੈਸ ਚੱਲ ਰਹੀ ਸੀ। ਹੁਣ ਜਿਹੜੀਆਂ ਹਜੇ ਕਿਸੇ ਤਣਪੱਤਣ ਨਹੀਂ ਲੱਗੀਆਂ, ਕੋਈ ਵੀ ਐਪਲੀਕੇਸ਼ਨਾਂ ਨੇ, ਉਹ ਅਪਰੂਵ ਨਹੀਂ ਹੋਈਆਂ ਜਾਂ ਤੁਹਾਡੇ ਸਾਈਨ ਨਹੀਂ ਹੋਏ। ਜੇ ਸਿੱਧੀ ਭਾਸ਼ਾ 'ਚ ਗੱਲ ਹੈ ਵੀ ਕਾਂਟਰੈਕਟ ਸਾਈਨ ਨਹੀਂ ਹੋਇਆ ਤਾਂ ਉਹ ਵਿੱਚ ਹੀ ਆ ਉਹ ਉਹਨਾਂ ਦਾ। ਹੁਣ ਜਿਵੇਂ ਅੱਗੇ ਦੇਖਦੇ ਹਾਂ ਵੀ ਅਗਲੇ ਦਿਨਾਂ 'ਚ ਕਿਹੋ ਜਿਹੀ ਨਿਊਜ਼ ਆਉਂਦੀ ਆ, ਤੇ ਉਹ ਸਾਰਾ ਉੱਤੇ ਡਿਪੈਂਡ ਕਰਦਾ। ਪਰ ਜਿੰਨੀ ਕੁ ਇੰਟਰਨਲ ਡਿਸਕਸ਼ਨ ਹੋ ਰਹੀ ਹੈ ਡਿਪਾਰਟਮੈਂਟਸ ਦੇ ਵਿੱਚ, ਇਹ ਤਾਂ ਲਗਭਗ ਕਨਫਰਮ ਹੀ ਆ ਵੀ ਜਿਹੜੀ ਕਲਾਈਮੇਟ ਸਮਾਰਟ ਜਾਂ IRA ਇਹਨਾਂ ਦੀਆਂ ਫੰਡਿੰਗਸ ਨੇ ਕੋਈ ਵੀ, ਉਹ ਜ਼ਿਆਦਾਤਰ ਬੰਦ ਹੋ ਜਾਣਗੀਆਂ। ਹੈਲਦੀ ਸੋਇਲ ਵਾਲਾ ਵੀ ਇੱਥੇ ਸੀਗਾ, ਕੁਛ ਤਾਂ CDFA ਦੀਆਂ, ਕੁਛ ਜਿਹੜੀਆਂ ਫੈਡਰਲ ਦੀਆਂ। ਹਾਂਜੀ, ਜਿਹੜੀ ਸਟੇਟ ਦੀਆਂ ਤੇ ਗ੍ਰਾਂਟਸ ਉਵੇਂ ਹੀ ਰਹਿਣਗੀਆਂ, ਉਦਾਂ ਚੱਲਣਗੀਆਂ। ਹਾਂ, ਸਟੇਟ ਦੀਆਂ ਗ੍ਰਾਂਟਸ ਦਾ ਤਾਂ ਰਿਸਕ ਇਹੀ ਆ ਵੀ LA ਫਾਇਰਸ ਕਰਕੇ ਜੇ ਬਜਟ 'ਚ ਕੋਈ ਕੱਟ ਲੱਗਦਾ ਵੀ ਉਧਰ ਨੂੰ ਜ਼ਿਆਦਾ ਫੰਡਿੰਗ ਰਿਲੀਜ਼ ਹੁੰਦੀ ਆ, ਤਾਂ ਉੱਥੇ ਆਪਾਂ ਨੂੰ ਉਹਦੀ ਪ੍ਰੋਬਲਮ ਆਉਣੀ ਹੈ। ਬਟ ਉਦੋਂ ਬਿਨਾਂ ਹਾਲ ਫਿਲਹਾਲ ਸਟੇਟ ਦੀ ਕੋਈ ਵੀ ਗ੍ਰਾਂਟ ਦੇ ਵਿੱਚ ਇਸ਼ੂ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਦੀਆਂ ਕੋਈ ਵੀ ਆ, ਚਾਹੇ ਸਵੀਪ ਆ, ਹੈਲਥੀ ਸੋਇਲ ਆ, ਜਾਂ ਜਿਹੜੀਆਂ ਡਰੌਟ ਰਿਲੇਟਡ ਸੀਗੀਆਂ, ਜਾਂ ਫਲੱਡ ਰਿਲੇਟਡ ਗ੍ਰਾਂਟ ਸੀਗੀਆਂ ਹੈ ਨਾ, ਜਾਂ ਕੋਈ ਵੀ ਹੋਰ ਗ੍ਰਾਂਟ ਆ ਕੋਈ ਵੀ, ਤੇ ਜਿਹੜੀਆਂ ਕਲਾਈਮੇਟ ਸਮਾਰਟ ਦੀਆਂ ਕੁਛ ਵੀ ਸੀਗੀਆਂ, ਉਹਨਾਂ ਨੇ ਤਾਂ ਉਵੇਂ ਹੀ ਚੱਲਣਾ ਹੈ ਨਾ। ਇਨਫੈਕਟ ਉਹ 'ਚ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ $160-70 ਮਿਲੀਅਨ ਹੈਗਾ ਉਹਨਾਂ ਕੋਲ ਸਪੈਂਡ ਕਰਨ ਨੂੰ, ਉਹ ਐਤਕੀ ਕਰਨਗੇ ਡਿਸਟਰੀਬਿਊਟ ਹੈ ਨਾ। ਸੋ ਉਹ ਉਸੇ ਤਰੀਕੇ ਨਾਲ ਹੀ ਆ, ਉਹ ਉਸੇ ਤਰੀਕੇ ਨਾਲ ਚੱਲਣਾ। ਸਿਰਫ ਜਿਹੜਾ ਅੱਜ ਦੀਆਂ ਜਾਂ ਪਿਛਲੇ ਹਫ਼ਤੇ 10 ਦਿਨ ਦੀਆਂ ਪ੍ਰੋਸੀਡਿੰਗਸ ਆ, ਉਹਨਾਂ ਨੇ ਇੰਪੈਕਟ ਕਰਨਾ USDA ਫੰਡਡ ਗ੍ਰਾਂਟਸ ਨੂੰ ਹੀ ਜਾਂ ਇਨਸੈਂਟਿਵਸ ਨੂੰ ਹੀ ਕਰਨਾ। ਫੈਡਰਲ ਗ੍ਰਾਂਟਸ ਜਿਹੜੇ ਆ ਉਹਨਾਂ ਦੇ ਉੱਤੇ ਜਿਹੜਾ ਇਹਦਾ ਅਸਰ ਹੋਣਾ ਹੈ। ਹਾਂਜੀ। ਸੋ ਇਹ ਇੱਕ ਕਹਿ ਸਕਦੇ ਵੀ ਬੜੀ ਦੁਵਿਧਾ ਦਾ ਜਿਹੜਾ ਉਹ ਦੌਰ ਚੱਲ ਰਿਹਾ ਆ। ਨਿੱਤ ਆਏ ਦਿਨ ਰੋਜ਼ਾਨਾ ਹੀ ਜਿਹੜਾ ਕੁਛ ਨਾ ਕੁਛ ਨਵਾਂ ਜਿਹੜਾ ਹੋ ਰਿਹਾ ਆ। ਹੁਣ ਦੇਖੋ, ਇਹ ਸਵੇਰੇ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਗ੍ਰਾਂਟਾਂ ਤੇ ਰੋਕ ਲੱਗੀ, ਹੁਣ ਉਹ ਰੋਕ ਦੇ ਉੱਤੇ ਰੋਕ ਲੱਗ ਗਈ ਆ। ਕੱਲ ਨੂੰ ਪਤਾ ਨਹੀਂ ਇਹ ਰੋਕ ਦੀ ਰੋਕ ਤੇ ਰੋਕ ਲੱਗਣੀ ਆ, ਕੀ ਜਿਹੜਾ ਇਸ ਦੇ ਵਿੱਚ ਹੋਣਾ। ਸੋ ਬੜਾ ਇੱਕ ਡੋਮੀਨੋ ਇਫੈਕਟ ਜਿਹਾ ਆਪਾਂ ਨੂੰ ਦੇਖਣ ਨੂੰ ਮਿਲਦਾ। ਪਰ ਓਵਰਆਲ ਤੁਸੀਂ ਕਿੱਦਾਂ ਜਿਹੜਾ ਇਸ ਟਾਈਮ ਦੇਖ ਰਹੇ ਆ, ਇਹਨਾਂ ਸਾਰੀਆਂ ਚੀਜ਼ਾਂ ਨੇ ਐਗ ਇੰਡਸਟਰੀ ਨੂੰ ਬਹੁਤ ਚੇਂਜ ਜਿਹੜਾ ਉਹ ਕਰ ਦੇਣਾ ਹੈ। ਕਿੱਧਰਲੇ ਪਾਸੇ ਨੂੰ ਇਹ ਕਿੱਧਰ ਨੂੰ ਧੱਕ ਹੋ ਰਹੀ ਹੈ ਇੰਡਸਟਰੀ? ਇਹ ਕਿਤੇ ਕਨਵਰਜ ਹੋ ਰਹੀ ਆ? ਇਹ ਆਪਾਂ ਕਾਰਪੋਰੇਟ ਜਿਹੜਾ ਕਹਿ ਸਕਦੇ ਹਾਂ ਵੀ ਉਹ ਚੀਜ਼ ਨੂੰ ਉਸ ਪਾਸੇ ਵੱਲ ਨੂੰ
ਤੇਜ਼ੀ ਦੇ ਨਾਲ ਵੱਧ ਰਹੀ ਹੈ? ਕੀ ਹੋ ਕੀ ਰਿਹਾ ਇੰਡਸਟਰੀ ਦੇ ਉੱਤੇ, ਓਵਰਆਲ ਇੰਪੈਕਟ ਕਿੱਦਾਂ ਦੇਖਦੇ ਆ? ਦੇਖੋ ਜਿੰਨੀਆਂ ਵੀ ਚਲੋ ਹਜੇ ਤਾਂ ਹਨਾ ਨਵੀਂ ਹੋ ਰਿਹਾ ਸਾਰਾ ਕੁਝ, ਪਰ ਜਿਹੜੀ ਡਾਇਰੈਕਸ਼ਨ ਫਿਊਚਰ 'ਚ ਲੱਗ ਰਹੀ ਆ ਉਹ ਇਹੀ ਲੱਗ ਰਹੀ ਹੈ ਵੀ ਜਿਹੜਾ ਛੋਟੇ ਫਾਰਮਰ ਦੇ ਸਰਵਾਈਵਲ ਲਈ ਬਹੁਤ ਇਸ਼ੂ ਆਉਣੇ ਨੇ, ਹਨਾ। ਤੇ ਚਾਹੇ ਜੇ ਆਪਾਂ ਜਿਵੇਂ ਇਹਨਾਂ ਨੂੰ ਮਤਲਬ ਇਕੱਲੇ ਉਹਨੂੰ ਵੈਕਿਊਮ 'ਚ ਲੈ ਕੇ ਨਾ ਸੋਚੀਏ ਵੀ ਆਹ ਫੰਡਿੰਗ ਬੰਦ ਹੋ ਗਈ, ਇਹਦਾ ਸਾਡੇ ਤੇ ਕੀ ਇੰਪੈਕਟ ਹੋਊ। ਆਪਾਂ ਓਵਰਆਲ ਸਿਨੈਰੀਓ ਦੇਖੀਏ ਵੀ ਜਿਹੜਾ ਖੇਤੀ ਦਾ ਕਿਵੇਂ ਬਣ ਰਿਹਾ, ਹਾਂਜੀ। ਹਨਾ। ਤੇ ਉਹ ਇਸੇ ਤਰ੍ਹਾਂ ਦਾ ਹੀ ਬਣ ਰਿਹਾ ਵੀ ਜੇ ਤੁਹਾਡੇ ਕੋਲ ਵੱਡੀ, ਚਾਹੇ ਤੁਸੀਂ ਉਹਨੂੰ ਕਾਰਪੋਰੇਟ ਫਾਰਮਿੰਗ ਕਹਿ ਲਓ, ਹਨਾ, ਚਾਹੇ ਤੁਸੀਂ ਵੱਡੀ ਖੇਤੀ ਕਹਿ ਲਓ, ਵੀ ਉਹ ਇੰਪੈਕਟ ਨਾ ਹੋਣ, ਹਨਾ। ਤੇ ਮੈਨੂੰ ਤਾਂ ਦੇਖੋ ਜਿਹੜੇ ਹੁਣ ਤਾਈਂ 2-4 ਗੱਲਾਂ ਵੀ ਹੋਈਆਂ, ਜੇ ਐਗਜ਼ੈਕਟਿਵ ਆਰਡਰ ਵੀ ਆਏ ਨੇ, ਉਹਨਾਂ ਤੇ ਇਹੀ ਲੱਗ ਰਿਹਾ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਪਾਣੀ ਆਉਣਾ ਚਾਹੀਦਾ, ਹਨਾ, ਰਿਲੀਜ਼ ਕਰੋ। ਇਹ ਆਪਾਂ ਦੱਸਦੇ ਜਾਈਏ ਵੀ ਜਿਹੜਾ ਸੈਂਟਰਲ ਵੈਲੀ ਪ੍ਰੋਜੈਕਟ ਆ ਨਾ ਫੈਡਰਲ ਦਾ, ਜੀ। ਉਹਦੇ 'ਚ ਮੈਜੋਰਿਟੀ ਦਾ ਪਾਣੀ ਇਸ ਵੈਲੀ 'ਚ ਹੀ ਰਹਿੰਦਾ, ਉਹ LA ਨੂੰ ਨਹੀਂ ਟਰਾਂਸਪੋਰਟ ਹੁੰਦਾ। ਅੱਛਾ। ਜਿਹੜਾ ਪਾਣੀ LA ਨੂੰ ਟਰਾਂਸਪੋਰਟ ਹੁੰਦਾ ਉਹ ਸਟੇਟ ਵਾਟਰ ਪ੍ਰੋਜੈਕਟ 'ਚ ਹੁੰਦਾ। ਅੱਛਾ, ਠੀਕ ਆ। ਠੀਕ ਹੈ, ਸਟੇਟ ਨੇ ਤਾਂ ਕੋਈ ਕਮੈਂਟ ਨਹੀਂ ਕੀਤਾ, ਨਾ ਉਹਨਾਂ ਦੇ ਕੋਈ ਪਲਾਨ 'ਚ ਚੇਂਜ ਆ। ਜੇ ਸਟੇਟ ਦਾ ਪਲਾਨ ਪੜ੍ਹਨਾ ਕਿਸੇ ਨੇ ਤਾਂ ਕੈਲੀਫੋਰਨੀਆ ਵਾਟਰ ਪਲਾਨ ਪੜ੍ਹ ਲਓ, ਠੀਕ ਹੈ। ਹਨਾ। ਉਹਦੇ 'ਚ ਉਹ ਕੋਈ ਐਡੀ ਫਿਊਚਰ 'ਚ ਵੀ ਹੈ ਨਹੀਂ ਗੀ ਵੀ ਵੱਡੀ ਚੇਂਜਸ ਆ ਰਹੀਆਂ ਨੇ, ਹਨਾ। ਉਹ ਵੱਡੀ ਚੇਂਜ ਉਦੋਂ ਹੀ ਆਊਗੀ ਜਦੋਂ ਟਨਲ ਵਾਲਾ ਪ੍ਰੋਜੈਕਟ ਕੰਪਲੀਟ ਹੋ ਗਿਆ ਤੇ ਫਿਰ ਉੱਥੇ ਪਾਣੀ ਜ਼ਿਆਦਾ ਜਾਣ ਲੱਗੂਗਾ ਕਿਤੇ LA ਨੂੰ, ਹਾਂਜੀ, ਡੈਲਟਾ ਤੋਂ। ਡੈਲਟਾ ਤੋਂ। ਠੀਕ ਹੈ। ਜਿਹੜਾ ਫੈਡਰਲ ਆ ਉਹ ਫੈਡਰਲ ਜੇ ਪ੍ਰੋਜੈਕਟ ਦੀ ਵੀ ਆਪਾਂ ਗੱਲ, ਜੇ ਆਪਾਂ ਮਤਲਬ ਕੰਪੈਰੀਟਿਵਲੀ ਗੱਲ ਕਰੀਏ ਤਾਂ 7.5 ਲੱਖ ਏਕੜ ਜਿਹੜਾ ਸਟੇਟ ਦਾ ਜਿਹੜਾ ਆਪਣਾ ਪ੍ਰੋਜੈਕਟ ਆ ਸੈਂਟਰਲ ਵੈਲੀ ਪ੍ਰੋਜੈਕਟ, 7.5 ਲੱਖ ਏਕੜ ਵੈਲੀ 'ਚ ਉਹ ਇਰੀਗੇਟ ਕਰਦੇ ਆ ਉਸ ਪਾਣੀ ਨਾਲ। ਅੱਛਾ ਜੀ। ਠੀਕ ਹੈ ਜੀ। ਐਜ਼ ਕੰਪੇਅਰ ਟੂ ਜੇ ਆਪਾਂ ਗੱਲ ਕਰੀਏ ਸੈਂਟਰਲ ਵੈਲੀ ਪ੍ਰੋਜੈਕਟ ਜਿਹੜੀ ਫੈਡਰਲ ਰਨ ਕਰਦਾ, ਉਹ ਆਲਮੋਸਟ 3 ਮਿਲੀਅਨ ਏਕੜ ਕਰਦੇ ਆ, ਉਦੋਂ 5 ਗੁਣਾ 'ਚ, 4.5-5 ਗੁਣਾ। ਸੋ ਵੱਡਾ ਇੰਪੈਕਟ ਖੇਤੀ ਵਾਲੇ ਨੂੰ ਉਸ ਪਾਣੀ ਨੇ ਕਰਨਾ, ਉਹ ਤਾਂ ਹਲੇ ਜਾ ਵੀ ਨਹੀਂ ਰਿਹਾ, ਹਨਾ। ਜੇ ਫੈਕਟ ਚੈੱਕ ਕਰ ਮਤਲਬ ਪਹਿਲੋਂ ਤੋਂ ਨਹੀਂ ਸੀ ਜਾ ਰਿਹਾ ਉਧਰ? ਨਹੀਂ, ਉਹ ਬਣਿਆ ਹੀ ਪ੍ਰੋਜੈਕਟ ਵੈਲੀ ਲਈ। ਸੋ ਸ਼ੁਰੂ ਤੋਂ ਤੁਹਾਨੂੰ ਹੀ ਮਤਲਬ ਵੈਲੀ ਨੂੰ ਮਿਲ ਰਿਹਾ ਉਹ? ਹਾਂਜੀ। ਤੇ ਐਕਸਟਰਾ ਫਿਰ ਕਿੱਥੋਂ ਆਉਣਾ? ਉਹੀ ਤਾਂ ਕਹਿ ਰਿਹਾ ਵੀ ਜੇ ਉਹ 'ਚ ਐਕਸਟਰਾ ਛੱਡ ਵੀ ਦੇਣਗੇ, ਹਨਾ, ਵੀ ਉਹ ਹੁਣ ਜਿਵੇਂ ਐਲੋਕੇਸ਼ਨ ਦੀ ਗੱਲ ਕਰਦੇ ਹੁੰਦੇ ਨਾ ਆਪਾਂ, ਕਦੇ ਕਹਿੰਦੇ ਆਪਾਂ 1% ਹੀ ਐਲੋਕੇਸ਼ਨ ਹੋਈ ਆ, ਹਾਂਜੀ ਹਾਂਜੀ। ਤੇ ਉਹ ਐਲੋਕੇਸ਼ਨ ਉਹ ਕਹਿੰਦਾ ਉਹ ਵਧਾਓ, ਕਹਿਣ ਦਾ ਮਤਲਬ ਤਾਂ ਇਹ ਆ ਵੀ ਉਹ ਐਲੋਕੇਸ਼ਨ ਵਧੂਗੀ। ਜਿਹੜਾ ਜਿਹੜਾ ਉਹ ਵਧੂਗੀ ਕਿਵੇਂ, ਪਾਣੀ ਤਾਂ ਉਨਾ ਹੀ ਆ, ਵੀ ਜਿਹੜਾ ਪਾਣੀ ਡੈਲਟਾ 'ਚ ਐਕਸੈਸ ਜਾ ਰਿਹਾ ਉਹਨੂੰ ਘੱਟ ਕਰੋ, ਉਧਰ ਜਾਣਾ ਬੰਦ ਕਰਕੇ ਇੱਧਰ ਨੂੰ ਟਰਾਂਸਫਰ ਕਰ ਦਿਓ। ਪਰ ਉਹ ਪਾਣੀ ਅੱਜ ਦੀ ਤਰੀਕ 'ਚ ਜ਼ਿਆਦਾ ਵੈਲੀ 'ਚ ਹੀ ਰਹਿ ਰਿਹਾ। ਅੱਛਾ। ਠੀਕ ਹੈ ਜੀ। ਉਹ ਫਾਰਮਿੰਗ ਲੈਂਡ ਨਹੀਂ ਉਹਦਾ ਫਾਇਦਾ ਹੋਣਾ। ਹੁਣ ਫਾਰਮਿੰਗ ਲੈਂਡ ਨੂੰ ਜੇ ਰਾਜਕਰਨ ਜੀ ਦੇਖੀ ਜਾਵੇ ਤਾਂ ਉਹਨੇ ਟਲਹਿਰੀ ਤੇ ਕਰਨ ਕਾਊਂਟੀ ਸਭ ਤੋਂ ਜ਼ਿਆਦਾ ਹੈਲਪ ਕਰਨੀ ਹੈ। ਤੇ ਟਲਹਿਰੀ ਤੇ ਕਰਨ ਕਾਊਂਟੀ 'ਚ 2 ਕੈਲੀਫੋਰਨੀਆ ਦੇ ਵੱਡੇ ਫਾਰਮਰ ਨੇ। ਠੀਕ ਹੈ ਨਾ। ਕਿਹੜੇ? ਇੱਕ ਤਾਂ ਰੈਜ਼ਨਿਕ ਨੇ ਵੰਡਰਫੁਲ ਵਾਲੇ, ਹਾਂ, ਹੈਨਾ, ਤੇ ਜਿਹੜਾ ਉਹ ਜੋੜਾ ਕਰਨ 'ਚ, ਹਾਂਜੀ, ਤੇ ਜੇ ਟਲਹਿਰੀ 'ਚ ਕਰੀਏ ਤਾਂ ਜੀ ਬੋਸਵੈਲ। ਸੋ ਮਤਲਬ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ। 55% ਲੈਂਡ ਓਨ ਕਰਦੇ ਆ। ਮੈਂ ਰੀਸੈਂਟਲੀ ਸਟੇਟ ਵਾਟਰ ਕੰਟਰੋਲ ਬੋਰਡ ਦੀ ਮੀਟਿੰਗ ਸੀਗੀ, ਉਹ 'ਚ ਇਹਨਾਂ ਨੇ ਪਬਲਿਸ਼ ਕੀਤੇ ਨੰਬਰ, ਤੇ 55% ਵਾਟਰ ਰਾਈਟਸ ਟਲਹਿਰੀ ਕਾਊਂਟੀ ਦੇ ਇਕੱਲੀ ਇੱਕ ਫੈਮਿਲੀ ਕੋਲ ਆ ਜਾਂ ਇੱਕ ਕਾਰਪੋਰੇਸ਼ਨ ਕੋਲ ਆ। ਵੰਡਰਫੁਲ। ਨਹੀਂ, ਜੇ ਟਲਹਿਰੀ 'ਚ ਬੋਸਵੈਲ ਕੋਲ ਆ। ਸੋ ਜੇ ਉਹ ਫੈਡਰਲ ਪਾਣੀ ਇੱਧਰ ਜ਼ਿਆਦਾ ਆਉਂਦਾ ਤੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੈ। ਮਤਲਬ ਇਹ ਤਾਂ ਹੁਣ ਬਾਕੀ ਚਲੋ ਚਿੱਥ ਕੇ ਸਾਰੇ ਜਾਣੇ ਦੇਖ ਲਓ ਵੀ ਇਹਦਾ ਅਸਲ 'ਚ ਕਿਹਨੂੰ ਜਿਹੜਾ ਉਹ ਜ਼ਿਆਦਾ ਫਾਇਦਾ ਜਿਹੜਾ ਹੋਣਾ। ਚਲੋ ਜੇ ਪਾਣੀ ਆਊਗਾ ਕੁਛ ਤਾਂ ਮਿਲੂਗਾ ਹੀ। ਨਹੀਂ, ਮੇਰਾ ਜਿਵੇਂ ਚਲੋ ਹੁਣ ਆਪਾਂ ਇਹ ਗੱਲ ਆਪਾਂ ਨੂੰ ਦੱਸਣੀ ਜ਼ਰੂਰੀ ਬਣਦੀ ਸੀ, ਹਨਾ, ਕਿਉਂਕਿ ਪਤਾ ਹੁਣ ਓਵਰਆਲ ਫਾਰਮਿੰਗ ਨੂੰ ਤਾਂ ਫਾਇਦਾ ਹੋਊਗਾ, ਜੇ ਉਹਨਾਂ ਨੂੰ ਹੋਊਗਾ ਤਾਂ ਦੂਜੇ ਗਰੋਅਰਸ ਨੂੰ ਵੀ ਜਾਊਗਾ, ਉਹਨਾਂ ਨੂੰ ਜ਼ਿਆਦਾ ਹੋਊ ਕਿਉਂਕਿ ਉਹਨਾਂ ਦੇ ਵਾਟਰ ਰਾਈਟਸ ਜ਼ਿਆਦਾ ਨੇ, ਹਨਾ। ਦੂਜਿਆਂ ਨੂੰ ਵੀ ਹੋਊਗਾ, ਪਾਣੀ ਦੀ ਡਿਲੀਵਰੀ ਤਾਂ ਸਾਨੂੰ ਵਧੂਗੀ। ਜਿੱਥੇ ਪਾਣੀ ਹੁਣ ਆਪਾਂ ਛੱਡ ਰਹੇ ਹਾਂ ਖਾਲੀ, ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਹੈ ਵੀ ਕਿੰਨੀ ਪਾਕਟਸ ਦੇ ਵਿੱਚ ਜਿਹੜੀ ਖਾਲੀ ਲੈਂਡ ਪਈ ਆ ਉੱਥੇ ਵੀ ਹਰਿਆ ਹੋਣਾ ਚਾਹੀਦਾ, ਹਨਾ, ਤੇ ਉਹ ਫਾਇਦਾ ਤਾਂ ਹੋਊਗਾ ਸਾਰਿਆਂ ਨੂੰ। ਪਰ ਮੈਜੋਰਿਟੀ 'ਚ ਫਿਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਮੈਂ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਵੀ ਵੱਡੇ ਲੈਵਲ ਤੇ ਤੁਸੀਂ 2 ਲੈਵਲ ਉੱਪਰ ਜਾ ਕੇ ਜੋ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਇਹੀ ਲੱਗਦਾ ਵੀ ਜਿਹੜੀਆਂ ਫਿਊਚਰ ਦੀਆਂ ਪਾਲਿਸੀਜ਼ ਨੇ ਉਹ ਇਹ ਨਹੀਂ ਗਾ ਵੀ ਕਰੰਟ ਐਡਮਿਨਿਸਟ੍ਰੇਸ਼ਨ ਜਾਂ ਕੁਛ ਹੋਰ, ਹਨਾ। ਜੇ ਹੋਰ ਵੀ ਕੋਈ ਹੁੰਦਾ ਤਾਂ ਉਹ ਇਵੇਂ ਦੀਆਂ ਹੀ ਹੁੰਦੀਆਂ ਨੇ ਵੀ ਉਹ ਵੱਡੀ ਕਾਰਪੋਰੇਟ ਫਾਰਮਿੰਗ ਕਰਨੀ ਹੀ ਵੱਧ ਰਹੇ ਆ। ਉਧਰ ਨੂੰ ਜਾ ਰਿਹਾ ਕੰਮ। ਸੋ ਚਲੋ ਹੋਪਫੁਲੀ ਪਾਣੀ ਵਧੇ। ਜਿਹੜਾ ਇਹ ਕਹਿੰਦੇ ਵੀ ਮਿਲਟਰੀ ਘੱਲ ਰਹੇ ਆ ਇਹ ਉਹ ਕਰਨ ਦੇ ਲਈ, ਅੱਗੋਂ ਨਿਊਸਮ ਕਹਿੰਦਾ ਵੀ ਨਹੀਂ ਉਹ ਜਿਹੜਾ ਇਹਨਾਂ ਦਾ ਵਾਲਵ ਸੀਗਾ ਉਹ ਖਰਾਬ ਹੋਇਆ ਉਹ ਠੀਕ ਕਰਨ ਵਾਲੇ। ਸੋ ਇਹ ਵੀ ਹੁਣ ਸਿੰਘ ਫਸੇ ਹੀ ਰਹਿਣੇ ਆ ਓਬਵੀਅਸਲੀ ਕੈਲੀਫੋਰਨੀਆ ਦੇ ਤੇ ਟਰੰਪ ਹੋਣਾ ਦੇ, ਨਿਊਸਮ ਦੇ ਤੇ ਟਰੰਪ ਦੇ। ਸੋ ਇਹਦੇ ਵਿੱਚ ਕੀ ਆ ਹੁਣ ਲੱਭਣ ਨੂੰ, ਪਾਉਣ ਨੂੰ ਕੀ ਆ, ਖੋਣ ਨੂੰ ਕੀ ਆ, ਹੈ ਕੀ ਚੱਲ ਕੀ ਰਿਹਾ ਹੁਣ ਇਹ ਵੀ ਨਾਲ?
ਦੇਖੋ ਜੀ, ਜਿਹੜਾ ਕੈਲੀਫੋਰਨੀਆ ਇਹ ਇਸ ਕਰਕੇ ਯੂਨੀਕ ਆ ਵੀ ਜਿਹੜਾ ਇੱਥੇ ਦਾ ਨਾ ਸਿਸਟਮ ਆ ਸਾਰਾ, ਇਹ ਬੜਾ ਹੀ ਕੰਪਲੀਕੇਟਡ ਕੀਤਾ ਹੋਇਆ ਹੈ ਨਾ। ਜੇ ਤੁਸੀਂ ਹੋਰ ਸਟੇਟਸ ਦੇ ਵਿੱਚ ਜਾ ਕੇ ਪ੍ਰੈਜ਼ੀਡੈਂਟ ਬਿਆਨ ਦੇਵੇ ਵੀ ਪਾਣੀ ਇੱਧਰ ਨੂੰ ਛੱਡਣਾ, ਤਾਂ ਮੈਨੂੰ ਲੱਗਦਾ ਬਹੁਤ ਈਜ਼ੀਲੀ ਹੋ ਸਕਦਾ। ਕੈਲੀਫੋਰਨੀਆ 'ਚ ਨਹੀਂ ਹੋ ਸਕਦਾ। ਕੈਲੀਫੋਰਨੀਆ ਦੇ ਵਿੱਚ ਪਾਵਰ ਇਸ ਟਾਈਮ ਜਿੰਨੀ ਵੀ ਹੈਗੀ ਆ, ਉਹ ਐਨਵਾਇਰਮੈਂਟਲਿਸਟ ਕੋਲੇ ਆ, ਜਾਂ ਜਿਹੜੇ ਸਪੈਸ਼ਲ ਇੰਟਰਸਟ ਗਰੁੱਪ ਨੇ, ਹੈ ਨਾ। ਤੁਸੀਂ ਕੋਈ ਵੀ ਜੇ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਕਰਦਾ ਵੀ ਆ, ਤਾਂ ਉਹ ਤੇ ਕਿੰਨੇ ਲਾਅ ਸੂਟ ਹੋਣੇ ਆ, ਕੋਰਟਸ ਜਾਊਗਾ। 4 ਸਾਲ ਦੀ ਟਰਮ ਹੁੰਦੀ ਪ੍ਰੈਜ਼ੀਡੈਂਟ ਦੀ, 40 ਸਾਲ ਤਾਂ ਸਾਈਟਸ ਵਾਲੇ ਨੂੰ ਲੱਗ ਗਏ ਨੇ, ਹੈ ਨਾ, ਤੇ 10 ਸਾਲ ਹੋ ਗਏ ਆਪਾਂ ਨੂੰ ਟਨਲ ਬਾਰੇ ਸੁਣਦਿਆਂ ਨੂੰ। ਤੇ ਉਹਦੇ 'ਚ ਕਿੰਨੀ ਕੁ ਹਿਲਜੁਲ ਹੋਊਗੀ, ਇਹ ਤਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ, ਹੈ ਨਾ। ਤੇ ਪਰ ਇਹ ਆ ਵੀ ਜੇ ਫੈਡਰਲ ਜਿਹੜਾ ਪ੍ਰੋਜੈਕਟ 'ਚੋਂ ਆਪਾਂ ਨੂੰ ਪਾਣੀ ਦਾ ਸ਼ੇਅਰ ਬਾਜੂ, ਉਹਦੇ ਨਾਲ ਓਵਰਆਲ ਫਾਰਮਿੰਗ ਦਾ 2-3 ਕਾਊਂਟੀਜ਼ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਊਗਾ, ਜਿਵੇਂ ਕਰਨ ਹੋ ਗਈ, ਟਲੈਰੀ ਹੋ ਗਈ, ਜਾਂ ਡੈਲਟਾ ਮੈਂਡੋਟਾ 'ਚ ਵੀ ਥੋੜ੍ਹਾ ਹੋਊਗਾ, ਕਿਉਂਕਿ ਜਿਹੜਾ ਉਹ ਆਪਣਾ ਸੇਂਟ ਲੁਇਸ ਓਬਿਸਪੋ ਵਾਲਾ ਰਿਜ਼ਰਵਾਇਰ ਆ, ਉਹ ਸਟੇਟ ਤੇ ਫੈਡਰਲ ਦਾ ਜੁਆਇੰਟ ਵੈਂਚਰ ਆ। ਉਹਦੇ 'ਚ ਜਿੰਨਾ ਕੁ ਫੈਡਰਲ ਦਾ ਸ਼ੇਅਰ ਆ, ਉਹ ਜ਼ਿਆਦਾ ਰਿਲੀਜ਼ ਹੋਊਗਾ। ਜਿਹੜਾ ਡੈਲਟਾ ਮੈਂਡੋਟਾ ਤੇ ਫਾਇਰਬॉय ਜਿਹੜਾ ਆਪਣਾ ਇੱਥੇ ਰਾਹ ਚ ਆਉਂਦੀ 152 ਤੇ ਆਉਂਦੀ ਆ ਸੈਨ ਲੁਇਸ ਰਿਜ਼ਰਵਾਇਰ, ਜਿਹੜਾ ਉਹ ਦੋਨਾਂ ਦਾ ਜੁਆਇੰਟ ਵੈਂਚਰ ਕਰਕੇ, ਉਹ ਵੀ 10 ਫੁੱਟ ਉਹਨਾਂ ਨੇ ਉੱਚਾ ਵੀ ਕਰਨਾ ਨਾ। ਹਾਂਜੀ, ਉਹਦੇ ਲਈ ਤੇ ਕੰਮ ਚੱਲ ਰਿਹਾ, ਹੈ ਨਾ, ਤੇ ਉੱਤੇ ਚੱਲ ਰਿਹਾ ਕੰਮ ਚੱਲ ਰਿਹਾ। ਤੇ ਉਹ ਪਰ ਸਮੱਸਿਆ ਇਹ ਆਉਂਦੀ ਹੈ ਵੀ ਉਹਨੂੰ ਆਪਾਂ ਪਾਣੀ ਨੂੰ ਨਾ ਜਦੋਂ ਔਨ ਕਰਨਾ ਹੁੰਦਾ, ਉਦੋਂ ਡਿਲੇ ਕਰੀ ਜਾਂਦੇ ਨੇ। ਜਦੋਂ ਫਲੱਡ ਵਾਲਾ ਹੁੰਦਾ, ਕਦੇ ਜੀ ਗਵਰਨਰ ਨੇ ਸਾਈਨ ਨਹੀਂ ਕੀਤੇ, ਕਦੇ ਕੋਈ ਉਹ ਪਰਮਿਸ਼ਨ ਚਾਹੀਦੀ, ਪਰਮਿਟ ਨਹੀਂ ਹੈਗੇ, ਤਾਂ ਪਾਣੀ ਨਿਕਲ ਜਾਂਦਾ ਬਹੁਤ ਉਹਦੇ ਚੋਂ, ਆਪਾਂ ਉਹਨਾਂ ਕੈਪਚਰ ਨਹੀਂ ਕਰਦੇ। ਵੈਸੇ ਵੀ ਇੱਥੇ ਪੰਪ ਕਰਕੇ ਭਰਿਆ ਜਾਂਦਾ ਇਹਨੂੰ, ਰਿਜ਼ਰਵਾਇਰ ਨੂੰ। ਹਾਂਜੀ, ਨਹੀਂ, ਜੇ ਆਪਾਂ ਸਟੇਟ ਵਾਟਰ ਪ੍ਰੋਜੈਕਟ ਦੀ ਗੱਲ ਕਰੀਏ ਰਾਜਕਰਨ ਜੀ, ਜਿੰਨਾ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਪਾਵਰ ਯੂਜ਼ਰ ਸਟੇਟ ਵਾਟਰ ਪ੍ਰੋਜੈਕਟ ਹੀ ਆ। ਅੱਛਾ, ਸਭ ਤੋਂ ਜ਼ਿਆਦਾ ਬਿਜਲੀ ਇਹ ਖਰਚਦੇ ਆ। ਜਿੰਨੀ ਉਹ ਬਣਾਉਂਦਾ, ਉਦੋਂ ਦੁੱਗਣੀ ਉਹਨਾਂ ਦੀ ਡਿਮਾਂਡ ਆ ਪਾਣੀ ਨੂੰ ਮੂਵ ਕਰਨ ਦੀ, ਹੈ ਨਾ। ਸੋ ਉਹ ਤਾਂ ਹੈਗਾ ਹੀ ਹੈ, ਬਹੁਤ ਜਗ੍ਹਾ ਅਨਨੈਚੁਰਲ ਥਾਵਾਂ ਦੇ ਉੱਤੇ ਲੋਕ ਵਸੇ ਵੀ ਬਹੁਤ ਆ ਨਾ, ਫਿਰ ਉਸ ਹਿਸਾਬ ਦੇ ਨਾਲ ਪਾਣੀ ਨਾ ਹੋਣ ਕਰਕੇ ਵੀ। ਨਹੀਂ, ਹੁਣ ਸਾਡੇ ਪ੍ਰੈਜ਼ੀਡੈਂਟ ਤਾਂ ਇਹ ਕਹਿੰਦੇ ਵੀ ਪਾਣੀ ਨੂੰ ਖੁੱਲਾ ਛੱਡੋ, ਕੈਨੇਡਾ ਤੋਂ ਵੀ ਰੁੜ ਕੇ ਆ ਜਾਣਾ ਇੱਥੇ। ਵੇਖੋ, ਹਾੜੀ ਨਾ ਆ ਜਾਣਾ, ਬਾਈ ਵਾਸ਼ਿੰਗਟਨ ਓਰੇਗਨ ਵੀ ਰੁੜ ਕੇ ਆ ਜਾਣਾ ਇੱਧਰ ਨੂੰ, ਹੈ। ਇਹ ਤਾਂ ਚਲੋ ਹੁੰਦਾ ਹੀ ਹੈ ਨਾ, ਵੀ ਜਦੋਂ ਕੋਈ ਪ੍ਰੋਜੈਕਟ ਬਣਦਾ, ਜਿਵੇਂ ਜਿਹੜਾ ਫੈਡਰਲ ਵਾਲਾ, ਉਹ ਗ੍ਰੈਵਿਟੀ ਫੈਡ ਆ ਜ਼ਿਆਦਾ, ਉਹਦੇ 'ਚ ਜਿਹੜਾ ਪਾਵਰ ਦੀ ਕੰਜ਼ੰਪਸ਼ਨ ਆ ਉਹ ਘੱਟ ਆ, ਤੇ ਜਨਰੇਟ ਜ਼ਿਆਦਾ ਕਰਦਾ। 2 ਮੈਗਾਵਾਟ ਮੈਨੂੰ ਲੱਗਦਾ ਉਹ ਜਿਹਾ ਨਾ, 2 ਮੈਨੂੰ ਭੁੱਲ ਗਿਆ, 2000 ਮੈਗਾਵਾਟ। ਠੀਕ ਹੈ, ਮੈਗਾਵਾਟ ਤਾਂ ਬਹੁਤ ਛੋਟਾ, 2000 ਮੈਗਾਵਾਟ ਦਾ ਉਹ ਹੈਗਾ, ਹੈ ਨਾ, ਉਹ ਆਪਾਂ ਨੂੰ ਪੋਜ਼ਿਟਿਵਲੀ ਜਨਰੇਟ ਕਰਕੇ ਦਿੰਦਾ। ਤੇ ਦੂਜਾ ਤਾਂ ਡਬਲ ਆ ਉਹਦੀ ਕੰਜ਼ੰਪਸ਼ਨ, ਹੈ ਨਾ, ਪਰ ਉਹਦੇ ਹੋਰ ਬੈਨੀਫਿਟ ਬਹੁਤ ਨੇ ਇਕਨੋਮਿਕਲੀ। ਸੋ ਇਹ ਤਾਂ ਪਹਿਲਾਂ ਹੀ ਪਤਾ ਸੀ ਜਦੋਂ ਡਿਜ਼ਾਈਨ ਕੀਤਾ ਸੀ। ਜੀ, ਨਹੀਂ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਚੱਲ ਰਹੀਆਂ, ਪਾਣੀ ਦਾ ਮਸਲਾ ਜਿਹੜਾ ਆ, ਇਹ ਪਤਾ ਨਹੀਂ ਕਦੋਂ ਸੁਲਝਣਾ ਆ, ਕਦੋਂ ਜਿਹੜਾ ਇਹ ਹੋਣਾ ਆ। ਪਰ ਇੱਥੇ ਅਰਸ਼ਦੀਪ ਸਿੰਘ, ਇਹ ਵੀ ਫੈਡਰਲਿਜ਼ਮ ਦੀ ਵੀ ਗੱਲ ਆਉਂਦੀ ਹੈ, ਸਟੇਟ ਦੇ ਆਪਣੇ ਅਧਿਕਾਰ ਤੇ ਫੈਡਰਲ ਦੇ ਅਧਿਕਾਰ ਦਾ ਵੀ ਇਹਦੇ ਵਿੱਚ ਪਿੱਚ ਹੈ। ਇਹ ਦੇਖੋ, ਇਹ ਸਟੇਟ ਤੇ ਫੈਡਰਲ ਲਾ ਲਓ, ਚਾਹੇ ਪ੍ਰੈਜ਼ੀਡੈਂਟ ਟਰੰਪ ਤੇ ਗਵਰਨਰ ਨਿਊਸਮ ਕਹਿ ਲਓ, ਤੇ ਇਹਨਾਂ ਦੀ ਦੋਨਾਂ ਦੀ ਆਪਸ ਵਿੱਚ ਇਹ ਤਾਂ ਬੰਦੇ ਬਦਲਦੇ ਰਹਿਣੇ ਆ। ਹਾਂ, ਪਰ ਜੇ ਤਾਂ ਮੈਨੂੰ ਲੱਗਦਾ ਕੋਈ ਹੋਰ ਪਾਵਰ 'ਚ ਹੋਊਗਾ, ਮੈਨੂੰ ਲੱਗਦਾ ਐਡਾ ਇਸ਼ੂ ਨਹੀਂ ਹੋਊਗਾ, ਤੇ ਸਟੇਟ ਫੈਡਰਲ ਵਾਲਾ ਇਸ਼ੂ ਤਾਂ ਦੇਖੋ ਹਮੇਸ਼ਾ ਹੀ ਹੁੰਦਾ, ਕਿਉਂਕਿ ਕੌਨਫਲਿਕਟਿੰਗ ਇੰਟਰਸਟ ਬਣ ਜਾਂਦੇ ਨੇ ਬਹੁਤ ਜਗ੍ਹਾ ਤੇ। ਕੈਲੀਫੋਰਨੀਆ ਡੈਮੋਕ੍ਰੈਟਿਕ ਸਟੇਟ ਆ, ਤੇ ਇੱਥੇ ਫਿਰ ਜਿਹੜੀ ਪਾਲਿਸੀਜ਼ ਐਂਡ ਪ੍ਰੋਸੀਜਰ ਸਟੇਟ ਲੈਵਲ ਤੇ ਜ਼ਿਆਦਾ ਡੈਮੋਕ੍ਰੈਟ ਨਹੀਂ ਉਹਨਾਂ ਨੇ ਸੈੱਟ ਕੀਤੇ। ਉਹਦੇ 'ਚ ਗਲਤ ਸਹੀ ਕੋਈ ਨਹੀਂ, ਆਪਾਂ ਕਹਿੰਦੇ ਵੀ ਦੋਨਾਂ 'ਚ ਪ੍ਰੋਬਲਮਸ ਵੀ ਆ, ਦੋਨਾਂ 'ਚ ਵਧੀਆ ਵੀ ਆ, ਹੈ ਨਾ। ਤੇ ਜਿਹੜੀ ਫੈਡਰਲ ਗਵਰਨਮੈਂਟ ਆ, ਬਦਲਦੀ ਰਹਿੰਦੀ ਹੈ ਨਾ। ਜਦੋਂ ਉੱਥੇ ਫਿਰ ਰਿਪਬਲਿਕਨ ਆਉਂਦੇ ਆ, ਤਾਂ ਕੌਨਫਲਿਕਟ ਸਟੇਟ 'ਚ ਆਪਣੇ ਬਣ ਜਾਂਦੀ ਹੈ, ਖਾਸ ਕਰਕੇ ਐਗ ਦੇ ਵਿੱਚ ਕਾਫੀ ਆਪਾਂ ਦੇਖਿਆ, ਹੈ ਨਾ। ਤੇ ਜਨਰਲੀ ਜਿਹੜੀ ਐਗ ਕਮਿਊਨਿਟੀ ਆ, ਉਹ ਉਹਨਾਂ ਨੂੰ ਐਨਵਾਇਰਮੈਂਟਲ ਵਾਲੇ ਜਿੰਨੇ ਵੀ ਗਰੁੱਪਸ ਨੇ, ਉਹ ਜ਼ਿਆਦਾ ਡੈਮੋਕ੍ਰੇਟ ਨੂੰ ਕਰਦੇ ਆ ਸਪੋਰਟ, ਹੈ ਨਾ। ਸੋ ਉਵੇਂ ਦਾ ਸਿਸਟਮ ਜਿਹਾ ਬਣਿਆ ਹੋਇਆ, ਗਲਤ ਸਹੀ ਵਾਲੀ ਤਾਂ ਮੈਨੂੰ ਲੱਗਦਾ ਕੋਈ ਗੱਲ ਨਹੀਂ। ਆਪਾਂ ਜਦੋਂ ਵੀ ਕੋਈ ਸੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਉਦੋਂ ਇਕੱਲਾ ਇਹ ਫਾਰਮਰ ਲੀਨਿੰਗ ਜਾਂ ਇੱਕ ਪਾਸੇ ਨੂੰ ਨਹੀਂ ਬਣੂਗਾ ਕਿਸੇ ਨੂੰ, ਹੈ ਨਾ, ਵੀ ਕਿਹਦਾ ਜ਼ਿਆਦਾ ਫਾਇਦਾ, ਕਿਹਦਾ ਜ਼ਿਆਦਾ ਨੁਕਸਾਨ ਆ। ਓਵਰਆਲ ਪਿਕਚਰ ਦੇਖ ਕੇ ਕੋਈ ਸੋਲਿਊਸ਼ਨ ਬਣੂਗਾ। ਤੇ ਜਿਹੜਾ ਅੱਜ ਦੀ ਤਰੀਕ 'ਚ ਸਾਨੂੰ ਇਹ ਲੱਗਦਾ ਵੀ ਉਹ ਜ਼ਿਆਦਾ ਐਨਵਾਇਰਮੈਂਟਲ ਵਾਲੇ ਪਾਸੇ ਜ਼ਿਆਦਾ ਵੀ ਝੁਕਿਆ ਹੋਇਆ। ਤੇ ਕੀ ਜਿਹੜਾ ਕੈਲੀਫੋਰਨੀਆ ਦੇ ਵਿੱਚ ਵੀ ਰਾਈਪੇਰੀਅਨ ਲਾ ਦਾ ਰੌਲਾ ਪੈਂਦਾ ਹੈ? ਨਹੀਂ, ਲਾਅ ਤੇ ਆਪਾਂ ਗੱਲ ਕਰਾਂਗੇ, ਰਾਈਪੇਰੀਅਨ ਲਾਅ ਦਾ ਤਾਂ ਹੈਗਾ ਹੀ ਹੈ ਇਸ਼ੂ, ਆਪਣੇ ਹੈਗੇ ਨੇ, ਹਨ। ਆਪਾਂ ਪਿਛਲੀ ਵਾਰ ਵੀ ਇਹ ਤੇ ਥੋੜਾ ਜਿਹਾ ਟੱਚ ਕੀਤਾ ਸੀਗਾ, ਤੇ ਉਹਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਤਿਆਰੀ ਕਰ ਰਹੇ ਹਾਂ ਵੀ ਕੈਲੀਫੋਰਨੀਆ ਦੀ ਐਗ ਦੀ ਹਿਸਟਰੀ ਆਪਾਂ ਜਦੋਂ ਦੱਸਾਂਗੇ ਨਾ, ਤੇ ਆਪਾਂ ਕਵਰ ਕਰਾਂਗੇ। ਉਹਦੇ ਵਿੱਚ ਆਪਾਂ ਰਾਈਪੇਰੀਅਨ ਲਾਅ ਨਹੀਂ ਹੈਗਾ, ਮੈਨੂੰ ਲੱਗਦਾ ਲੀਗਲ ਟਰਮ ਦੇ ਵਿੱਚ, ਹੈ ਨਾ। ਇਹ ਇੱਕ ਰੈਫਰੈਂਸ ਮੰਨਿਆ ਹੋਇਆ, ਇੰਗਲਿਸ਼ ਤੋਂ ਆਇਆ ਹੋਇਆ, ਇੰਗਲੈਂਡ ਤੋਂ, ਹੈ ਨਾ। ਉਹਨਾਂ ਨੇ ਇੰਗਲੈਂਡ ਦੇ ਵਿੱਚ ਇਹ ਸਟਾਰਟ ਕੀਤਾ ਸੀਗਾ ਪਹਿਲਾਂ, ਹੈ ਨਾ।
ਤੇ ਉਹ ਹੁਣ ਜਦੋਂ ਉਹਨਾਂ ਦਾ ਰਾਜ ਸੀਗਾ ਕਾਮਨਵੈਲਥ ਦਾ ਸਾਰੀ ਦੁਨੀਆ ਤੇ, ਤਾਂ ਉਹਨੂੰ ਇਹਨਾਂ ਨੇ ਪਿਕ ਕਰ ਲਿਆ ਜ਼ਿਆਦੇ। ਜਦੋਂ ਇੱਕ ਫਿਰ ਡਿਸੀਜਨ ਆ ਜਾਂਦਾ, ਫਿਰ ਉਹਨੂੰ ਗਾਹਾਂ ਵਾਲਾ ਡਿਸੀਜਨ ਪ੍ਰੋਸੀਡ ਕਰਨ ਲੱਗ ਜਾਂਦੇ ਨੇ ਵੀ ਉਹ ਡਿਸੀਜਨ ਆਇਆ ਸੀ ਤਾਂ ਕਰਕੇ ਉਹ ਇਹ ਪ੍ਰੈਸੀਡੈਂਟ ਸੈੱਟ ਹੋ ਹਾਂ, ਗਿਆ। ਤੇ ਉਵੇਂ ਦੁਨੀਆ 'ਚ ਹੀ ਹੋਇਆ ਹੋਇਆ ਹੂੰ, ਹਨਾ। ਹੂੰ, ਹੂੰ, ਹੂੰ। ਤੇ ਉਹ ਰਾਈਪੇਰੀਅਨ ਲਾਅ ਦੇ ਫਾਇਦੇ ਵੀ ਆ, ਕੁਛ ਕੁ ਪ੍ਰੋਬਲਮਸ ਵੀ ਨੇ ਹਨਾ। ਰਾਈਪੇਰੀਅਨ ਲਾਅ ਇੰਗਲੈਂਡ ਦੇ ਵਿੱਚ ਬਣਨ ਦਾ ਉਹਦਾ ਸਾਡੇ ਨਾਲ ਕੀ ਫਰਕ ਆ ਕੈਲੀਫੋਰਨੀਆ ਟਰਮ 'ਚ, ਜੇ ਆਪਾਂ ਹੂੰ, ਬਾਹਲੀ ਹੂੰ, ਲੀਗੈਲਿਟੀ 'ਚ ਹਜੇ ਨਾ ਜਾਈਏ ਹਨਾ। ਹੂੰ। ਉੱਥੇ ਪਾਣੀ ਦੀ ਬਹੁਤਾਤ ਆ ਉੱਥੇ ਮੀਂਹ ਬਹੁਤ ਪੈਂਦਾ ਹੈ। ਹਨਾ। ਉੱਥੇ ਦਰਿਆ ਵਾਲੇ ਬੰਦੇ ਤੋਂ ਜੇ ਦੂਜਾ ਪਾਣੀ ਲੈ ਜਾਂਦਾ, ਜਿਹੜਾ ਜਿਹਨੂੰ ਨਹੀਂ ਲੱਗਦਾ ਰਾਈਪੇਰੀਅਨ ਲਾਅ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹ ਖੁਸ਼ ਹੋ ਕੇ ਦਿੰਦੇ ਨੇ ਵੀ ਲੈ ਜਾ, ਵਾਧੂ ਆ। ਠੀਕ ਹੈ ਜੀ। ਹੂੰ, ਇੱਥੇ ਉਲਟਾ ਕੰਮ, ਹੂੰ, ਹੂੰ, ਹੂੰ। ਜਾਂ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ, ਉੱਥੇ ਵੀ ਉਲਟਾ ਕੰਮ। ਮਸਲਾ ਤੇ ਹੁਣ ਉੱਥੇ ਵੀ ਰਾਈਪੇਰੀਅਨ ਦਾ ਹੀ ਆ ਹਾਂ, ਵੀ ਉੱਥੇ ਮੋਦੀ ਆਖੇ ਹਾਂ, ਵੀ ਪੰਜਾਬ ਨੂੰ ਪਾਣੀ ਦੇਣਾ, ਉਹੀ ਤਾਂ ਰੌਲਾ ਪਈ ਜਾਂਦਾ ਬਿਲਕੁਲ। ਵੀ ਰਾਜਸਥਾਨ ਨੂੰ ਦੇਈ ਜਾਂਦੇ ਆ। ਫਿਰ ਉਹ 'ਚ ਰਾਈਪੇਰੀਅਨ 'ਚ ਵੀ ਅਪਰ ਰਿਵਰਾਂ ਤੁਸੀਂ ਲੋਅਰ ਰਿਵਰਾਂ ਕਿੱਥੇ ਸਟੈਂਡ ਕਰਦੇ ਆ ਹਨਾ, ਕਿ ਉਹ ਕਾਫੀ ਕੰਪਲੀਕੇਟਡ ਹੁਣ ਆਪਾਂ ਗੱਲ ਕੋਲੋਰਾਡੋ ਕਰਾਂਗੇ। ਰਿਵਰ ਦਾ ਵੀ ਅਰਸ਼ਦੀਪ ਸਿੰਘ ਜਿਹੜੀ ਇੰਪੀਰੀਅਲ ਕਾਉਂਟੀ ਨੂੰ ਜਾਂਦਾ ਆ, ਜਾਂ ਜਿਹੜੇ ਐਰੀਜ਼ੋਨਾ ਦੇ ਹਿੱਸਿਆਂ ਨੂੰ ਜਾਂਦਾ ਆ, ਉਹ ਐਲਏ ਤੱਕ ਨਹੀਂ ਪਹੁੰਚਦਾ। ਉਹਦਾ ਵੀ ਕਿੰਨਾ ਇਹੀ ਮਸਲਾ ਹੈ, ਵਾਟਰ ਰਾਈਟਸ ਦੇ ਵਿੱਚ ਨਾਲ ਆ ਕੇ ਜਿਹੜਾ ਮਿਲ ਜਾਂਦਾ। ਹਾਂਜੀ, ਨਹੀਂ ਕੋਲੋਰਾਡੋ ਦੇਖੋ ਨਾ, ਕੋਲੋਰਾਡੋ ਰਿਵਰ ਦਾ ਬਹੁਤ ਕੰਪਲੀਕੇਟਡ ਹੈਗਾ ਇਹ ਹਨਾ। ਤੋਂ ਵੀ ਜ਼ਿਆਦਾ ਇਹ ਤੇ ਆਪਣੇ ਨਾਲੋਂ ਵੀ ਜ਼ਿਆਦਾ ਕੰਪਲੀਕੇਟਡ। ਉਹ ਇਹ 'ਚ ਘੱਟੋ ਘੱਟ ਜਿਹੜੇ ਆਪਣੇ ਸੈਨ ਜੋਕੀਨ ਡੈਲਟਾ ਜਾਂ ਸੈਕਰਾਮੈਂਟੋ ਰਿਵਰ ਡੈਲਟਾ ਨਾ, ਉਹ ਇਕੱਲੇ ਸਟੇਟ ਦਾ ਇਸ਼ੂ ਆ। ਆ, ਇਹ ਚੋਂ ਹੀ ਚੱਲਦੀ ਆ ਦਰਿਆ, ਤੇ ਖਤਮ ਇੱਥੇ ਹੀ ਆ, ਖਤਮ ਇੱਥੇ ਇਹ ਹੋਇਆ ਵੀ ਕਿਹਨੂੰ ਦੇਣਾ ਉਹਦਾ ਰੌਲਾ ਆ। ਹੈਨਾ। ਤੇ ਉਹ ਇਕੱਲਾ ਸਟੇਟ ਦਾ ਗਵਰਨਰ ਕੋਈ ਵੀ ਡਿਸੀਜਨ ਲੈ ਕੇ ਤੇ ਉਹਨੂੰ ਕਰ ਸਕਦਾ। ਕਰ ਸਕਦਾ, ਚੇਂਜ ਕਰ ਸਕਦਾ। ਕੋਲੋਰਾਡੋ ਰਿਵਰ ਦਾ ਤਾਂ ਸਟੇਟ ਕੀ, ਉੱਥੇ ਕੰਟਰੀਆਂ ਦੋ ਵਿੱਚ ਉਧਰੋਂ ਕੀ ਉਹ ਕੁਛ ਹੋਈ ਸਾਊਦੀ ਜਾਂਦਾ ਵਾਲੇ ਆ ਪਤਾ ਗਏ ਹੀ ਜਿਹੜੇ ਅਲਫਾ ਅਲਫਾ ਗਾਉਂਦੇ ਆ, ਹਾਂ। ਉੱਥੇ ਕਿੰਨਾ ਕੁਛ ਉਹ ਚੱਲ ਰਿਹਾ। ਪਰ ਤੁਹਾਡੀ ਗੱਲ ਸਹੀ ਹੈ, ਇੰਪੀਰੀਅਲ ਵੈਲੀ ਨੂੰ ਉਹ ਕੈਡੀਲੈਕ ਡੈਜ਼ਰਟ ਹੀ ਆ, ਉਹ ਵੀ ਇੱਕ ਤਰ੍ਹਾਂ ਦਾ ਉੱਥੇ ਪਾਣੀ ਜਾਣਾ, ਕਿਉਂਕਿ ਉਹਨਾਂ ਦੇ ਕੰਟਰੈਕਟ ਪਹਿਲਾਂ ਦੇ ਸਾਈਨ ਹੋਏ ਹੋਏਗਾ ਹਨਾ। ਤੇ ਉਹ 'ਚ ਮੈਜਿਕ ਵਾਟਰ ਦੇ ਕਿਵੇਂ ਆ, ਉਹ ਵੀ ਚਲੋ ਫਿਰ ਆਪਾਂ ਕਿਤੇ ਇਹ ਬਹੁਤ ਗੱਲਾਂ ਚਲੋ ਨਵੀਆਂ ਆ, ਸਮਝਣ ਵਾਲੀਆਂ, ਦੇਖਣ ਵਾਲੀਆਂ ਆ। ਇਹੀ ਹੁੰਦੇ ਨੇ ਜਿਹੜੇ ਪ੍ਰੈਸੀਡੈਂਟ ਦੀ ਆਪਾਂ ਗੱਲ ਕਰਦੇ ਆ, ਇਹਨਾਂ ਦੇ ਆਧਾਰ ਦੇ ਉੱਤੇ ਫਿਰ ਅੱਗੇ ਤੋਂ ਅੱਗੇ ਜਿਹੜੇ ਆ ਕਾਨੂੰਨ ਬਣਦੇ ਆ, ਜਾਂ ਜਿਹੜੇ ਵੀ ਲਾ ਸੂਟ ਹੁੰਦੇ, ਉਹਨਾਂ ਦੇ ਫੈਸਲੇ ਜਿਹੜੇ ਉਹ ਆਉਂਦੇ ਜਾਂਦੇ ਆ। ਸੋ ਐਕਚੁਅਲ 'ਚ ਡਿਸਾਈਡ ਕਰਨਾ ਵੀ ਪਾਣੀ ਹੈ ਕਿਹਦਾ ਆ, ਇਹ ਤਾਂ ਵੈਸੇ ਹੁਣ ਕੁਦਰਤ ਦਾ ਹੀ ਆ। ਅਸਲ 'ਚ ਤਾਂ ਦੇਖਿਆ ਜਾਵੇ ਤੇ ਬੰਦੇ ਨੇ ਤਾਂ ਜ਼ੋਰ ਹੀ ਲਾਉਣਾ ਆ ਵੀ ਮੇਰੇ ਕੋਲ ਜਿਹੜਾ ਉਹ ਆ ਹੀ ਜਿਹੜਾ ਹੋ ਜਾਵੇ। ਗੱਲਬਾਤ ਨੂੰ ਆਪਾਂ ਏਦਾਂ ਹੀ ਅਰਸ਼ਦੀਪ ਸਿੰਘ ਜਾਰੀ ਰੱਖਾਂਗੇ, ਤੇ ਹੋਰ ਮਸਲਿਆਂ ਦੇ ਉੱਤੇ ਵੀ ਜਿਹੜੀ ਉਹ ਵਿਚਾਰ ਚਰਚਾ ਜਿਹੜੀ ਉਹ ਕਰਦੇ ਆ। ਐਗ ਇੰਡਸਟਰੀ ਦੇ ਵਿੱਚ ਜਿਹੜੀ ਹੋਈ ਛਾਪੇਮਾਰੀ ਹੈ, ਜਾਂ ਚੱਲ ਰਹੀ ਜਿਹੜੀ ਛਾਪੇਮਾਰੀ ਆ, ਉਸ ਦੇ ਹੋਰ ਕੀ ਅਸਰ ਦਿਖ ਰਹੇ ਆ, ਉਸ ਬਾਰੇ ਆਪਾਂ ਵੀ ਚਰਚਾ ਕਰਦੇ ਹਾਂ ਬ੍ਰੇਕ ਤੋਂ ਬਾਅਦ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है जी। श्रोते प्रोग्राम चल रहा है जी अपडेट फार्मिंग। अर्शਦੀप ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਆਪਾਂ ਅਰਸ਼ਦੀਪ ਸਿੰਘ ਕਰ ਰਹੇ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਫੈਡਰਲ ਫਰੰਟ ਦੀ ਗ੍ਰਾਂਟਸ ਦੀ ਜਿਹੜੀ ਆ ਫਰੀਜ਼, ਉਹ ਫਰੀਜ਼ ਖੁੱਲ ਗਈ ਟੈਂਪਰੇਰੀਲੀ। ਤੇ ਪਾਣੀ ਦਾ ਜਿਹੜਾ ਮਸਲਾ ਆ ਉਹ ਜੋ ਚੱਲ ਰਿਹਾ ਆ, ਐਲੋਕੇਸ਼ਨਸ ਜਿਹੜੀਆਂ ਆ ਉਹ ਕਰਨ ਨੂੰ ਟਰੰਪ ਹੋਣਾ ਨੇ ਕਿਹਾ। ਮੱਛੀ ਤੋਂ ਜ਼ਿਆਦਾ ਕਹਿੰਦੇ ਵੀ ਕੀਮਤੀ ਬੰਦੇ ਦੀ ਜਿਹੜੀ ਜਾਨ ਆ, ਇਨਸਾਨ ਦੀ ਜਾਨ ਆ, ਉਹਦੀ ਕਦਰ ਜਿਹੜੀ ਉਹ ਹੋਣੀ ਚਾਹੀਦੀ। ਪਾਣੀ ਇੱਧਰ ਨੂੰ ਜਿਹੜਾ ਉਹ ਘੱਲਿਆ ਜਿਹੜਾ ਹੋ ਜਾਵੇ। ਇਹ ਓਬਵੀਅਸਲੀ ਇਹ ਗੁੰਝਲਦਾਰ ਮਸਲੇ ਆ। ਹੋ ਸਕਦਾ ਵੀ ਜੋ ਉੱਤੇ ਟੌਪ ਤੇ ਦਿਸ ਰਿਹਾ ਤੇ ਬਾਟਮ ਦੇ ਵਿੱਚ ਕੀ ਆ ਉਹਦੇ ਵਿੱਚ ਫਰਕ ਹੁੰਦਾ। ਖਰੀਦ ਕੇ ਜਿਹੜਾ ਉਹ ਦੇਖਣਾ ਪੈਂਦਾ। ਸਮੇਂ ਨੇ ਨਤਾਰਾ ਜਿਹੜਾ ਇਸ ਚੀਜ਼ ਦਾ, ਸਾਰੀਆਂ ਚੀਜ਼ਾਂ ਦਾ ਕਰਨਾ ਹੈਗਾ ਆ। ਹੁਣ ਨਾਲ ਦੇ ਨਾਲ ਅਰਸ਼ਦੀਪ ਸਿੰਘ ਜਿਹੜਾ ਮਸਲਾ ਇੱਕ ਦੂਜੇ ਪਾਸੇ ਵੀ ਜਿਹੜਾ ਚੱਲ ਰਿਹਾ, ਜਿਹੜੀਆਂ ਰੇਡਸ ਚੱਲ ਰਹੀਆਂ ਇਮੀਗ੍ਰੇਸ਼ਨ ਨੂੰ ਲੈ ਕੇ। ਖੇਤੀਬਾੜੀ ਦੇ ਵਿੱਚ ਇਹ ਅਕਸਰ ਮੰਨਿਆ ਜਾਂਦਾ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਉੱਦਾਂ ਦੇ ਵੀ ਹੁੰਦੇ ਜਿਨ੍ਹਾਂ ਕੋਲ ਪੇਪਰ ਨਹੀਂ ਹੁੰਦੇ ਪਰ ਕੰਮਕਾਜ ਜਿਹੜੇ ਉਹ ਕਰ ਰਹੇ ਆ। ਕਿੱਦਾਂ ਦੀਆਂ ਮੁਸ਼ਕਿਲਾਂ ਜਾਂ ਮੁਸ਼ਕਿਲ ਆ ਰਹੀ ਆ, ਨਹੀਂ ਆ ਰਹੀ ਆ, ਕੀ ਮਸਲਾ ਇਸ ਟਾਈਮ ਬਣਿਆ ਪਿਆ ਇਹਨਾਂ ਰੇਡਾਂ ਦੇ ਕਰਕੇ? ਐਗ ਇੰਡਸਟਰੀ ਦੇ ਉੱਤੇ ਕੀ ਅਸਰ ਪਿਆ ਹੋਇਆ? ਨਹੀਂ, ਜਦੋਂ ਆਪਾਂ ਰਾਜਕਰਨ ਜੀ ਪਿਛਲੀ ਵਾਰ ਇਹਦੇ ਪਿਛਲੇ ਵੀਕ ਗੱਲ ਕੀਤੀ ਸੀ, ਉਦੋਂ ਰੇਡ ਹਜੇ ਸ਼ੁਰੂ ਹੀ ਹੋਈਆਂ ਸੀਗੀਆਂ, ਹਨਾ। ਉਹ ਟਰੰਪ ਬਣਾ ਦੇ ਆਉਣ ਤੋਂ ਪਹਿਲਾਂ ਇੱਕ ਵਾਰੀ ਪਈ ਸੀ ਉਦੋਂ। ਹਾਂਜੀ, ਤੇ ਉਦੋਂ ਜਾਨੀ 2-4 ਦਿਨ ਹੋਏ ਸੀ ਚੱਲਦੇ ਨੂੰ, ਹਨਾ, ਜਾਂ ਹਫਤਾ ਹੋਇਆ ਸੀ। ਨਹੀਂ, ਦੂਸਰੇ ਦਿਨ ਸੀ, ਸੋਮਵਾਰ ਤਾਂ ਸਹੁੰ ਚੁੱਕੀ ਸੀ। ਹਾਂ, ਨਹੀਂ ਉਹ ਪਰ ਟ੍ਰੇਡਸ ਪਹਿਲਾਂ ਪੁਰਾਣੀ ਐਡਮਿਨਿਸਟ੍ਰੇਸ਼ਨ ਉਹ ਅੰਡਰ ਹੋ ਗਈਆਂ ਸੀਗੀਆਂ। ਤੇ ਉਹ ਹੁਣ ਸਾਨੂੰ ਇੰਪੈਕਟ ਜ਼ਿਆਦਾ ਵਿਜ਼ੀਬਲ ਲੱਗ ਰਿਹਾ ਸਿਟਰਸ ਇੰਡਸਟਰੀ ਹਫਤੇ ਤੋਂ ਬਾਅਦ। ਹਾਂਜੀ, ਕੈਲੀਫੋਰਨੀਆ ਸਿਟਰਸ ਮਿਊਚੁਅਲ ਆ ਜਿਹੜਾ ਆਪਣਾ, ਉਹਨਾਂ ਨੇ ਦਿੱਤੀ ਹੈ ਨਿਊਜ਼। ਉਹਨਾਂ ਦੇ ਪ੍ਰੈਜ਼ੀਡੈਂਟ ਨੇ ਵੀ ਕੱਲ ਇੰਟਰਵਿਊ ਦਿੱਤੀ ਹੈ ਤੇ ਉਹਨਾਂ ਨੇ ਇਹੀ ਕਿਹਾ ਵੀ ਸਾਨੂੰ ਸਿਟਰਸ ਦੇ ਵਿੱਚ ਹਾਰਵੈਸਟ 'ਚ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਇਸ ਟਾਈਮ, ਹੈ ਨਾ। ਤੇ ਟਾਰਗੇਟ ਸਾਰੇ ਹੀ ਹੋ ਰਹੇ ਆ ਬੰਦੇ, ਚਾਹੇ ਕੋਈ ਉਹ ਇਲੀਗਲ ਹੈ ਚਾਹੇ ਨਹੀਂ ਹੈ, ਹੈ ਨਾ। ਡਰ ਤੇ ਸਹਿਮ ਦਾ ਮਾਹੌਲ ਆ। ਬਿਲਕੁਲ, ਜਿਵੇਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ। ਤੇ ਹੁਣ ਕਿਉਂਕਿ ਜਿਵੇਂ ਆਪਾਂ ਨਿਊਜ਼ ਪੜ੍ਹੀ ਜਾਂਦੇ ਹਾਂ ਵੀ ਉਹ ਕਹਿੰਦੇ ਨੇ ਵੀ ਉਹ ਜਿਹੜਾ ਬੰਦਾ ਇੱਥੇ ਇਲੀਗਲ ਐਂਟਰ ਹੋਇਆ, ਡਜ਼ਨਟ ਮੈਟਰ ਹੁਣ ਕਿਵੇਂ ਆ ਨਹੀਂ ਆ, ਹੈ ਨਾ। ਉਹ ਜਿਹੜੇ ਇਲੀਗਲ ਆ ਕੇ ਪੱਕੇ ਵੀ ਹੋਏ ਵਿਚਾਰੇ, ਉਹ ਵੀ ਨਹੀਂ ਹੁਣ ਕੰਮ ਤੇ ਆਉਂਦਾ ਕੋਈ। ਕਈ ਜਗ੍ਹਾ ਤੇ ਇਹ ਦੇਖਿਆ ਗਿਆ ਵੀ 75% ਵਰਕ ਫੋਰਸ 'ਚ ਰਿਡਕਸ਼ਨ ਆ ਗਈ ਜਿਹੜੀ ਅਵੇਲੇਬਿਲਿਟੀ 'ਚ। ਕਰੂ ਨਹੀਂ ਅਵੇਲੇਬਲ। ਹਾਂ, ਕਰੂ ਨਹੀਂ ਅਵੇਲੇਬਲ। ਹੁਣ ਹਾਰਵੈਸਟ ਤੇ ਪ੍ਰੂਨਿੰਗ 'ਚ ਬਹੁਤ ਜ਼ਿਆਦਾ ਸਾਨੂੰ ਸਮੱਸਿਆ ਆ ਰਹੀ ਹੈ ਨਾ। ਤੇ ਜਦੋਂ ਜਿੱਥੇ 20 ਬੰਦਿਆਂ ਨੇ ਆਉਣਾ ਹੁੰਦਾ ਉੱਥੇ 4-5 ਹੀ ਪਹੁੰਚਦੇ ਆ, ਹੈ ਨਾ। 4-5 ਬੰਦਿਆਂ ਨੇ ਫਿਰ ਉਹ ਕਦੋਂ ਕੰਮ ਫਿਨਿਸ਼ ਕਰਨਾ। ਤੇ ਉਹ ਕਾਫੀ ਜ਼ਿਆਦਾ ਇਹਦੇ 'ਚ ਹੁਣ ਹੈਗੀ ਆ ਸਮੱਸਿਆ। ਤੇ ਇੰਨੀ ਛੇਤੀ ਇੰਡਸਟਰੀ ਰੈਡੀ ਵੀ ਨਹੀਂ ਹੈਗੀ ਵੀ ਉਹਨੂੰ ਐਡਜਸਟ ਕਰਨ ਨੂੰ ਜਾਂ ਚੇਂਜ ਨੂੰ ਮੈਨੇਜ ਕਰਨ ਦੇ ਲਈ। ਹਾਂਜੀ, ਉਹ ਤਾਂ ਹੈ ਹੀ ਆ। ਹਾਂ, ਤੇ ਕਿਉਂਕਿ ਜੇ ਹੁਣ ਅਗਲੇ ਸਾਲ ਮੈਨੂੰ ਲੱਗਦਾ ਅਸੀਂ ਜ਼ਿਆਦਾ ਪ੍ਰੀਪੇਅਰਡ ਹੋਵਾਂਗੇ ਚੀਜ਼ਾਂ ਨੂੰ ਲੈ ਕੇ ਵੀ ਪ੍ਰੋਬਲਮ ਆ ਸਕਦੀ ਹੈ ਲੇਬਰ ਦੀ ਵੀ। ਕਿਉਂਕਿ ਹੁਣ ਤਾਂ ਐਂ ਲੱਗਦਾ ਸੀ ਵੀ ਸਾਰਾ ਕੁਝ ਠੀਕ ਹੀ ਆ, ਹੈ ਨਾ। ਇੱਕੋ ਦਮ ਹੀ ਹੋ ਗਿਆ ਵੀ ਕੱਲ ਨੂੰ ਨਹੀਂ ਆਉਣਾ। ਸੋ ਉਹਦੇ ਨਾਲ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ। ਹਜੇ ਤਾਂ ਦੇਖੋ ਇਹ ਰੱਬ ਕਰਕੇ ਬਚਾ ਵੀ ਮੈਨੂੰ ਲੱਗਦਾ ਵੀ ਸਿਟਰਸ 'ਚ ਥੋੜ੍ਹਾ ਜਿਹਾ ਜ਼ਿਆਦਾ ਫਰਗਿਵਿੰਗ ਕਰਕੇ ਵੀ ਤੁਹਾਡੇ ਕੋਲ ਵਿੰਡੋ ਵੱਡੀ ਹੁੰਦੀ ਆ ਪਿਕ ਕਰਨ ਦੀ, ਹੈ ਨਾ। ਜੇ ਇਹੀ ਪੀਚਸ ਜਾਂ ਬਲੂਬੇਰੀ ਵੇਲੇ ਹੋ ਜੇ ਜਾਂ ਕੋਈ ਉਹੋ ਜਿਹੀ ਕਰੌਪ ਵੇਲੇ ਹੋ ਜੇ, ਉੱਥੇ ਤਾਂ ਜਦੋਂ ਵਿੰਡੋ ਹੀ 1-2 ਦਿਨ ਦੀ ਹੁੰਦੀ ਹੈ ਤਾਂ ਉਹ ਸਾਰਾ ਕੁਝ ਹੀ ਡੈਮੇਜ ਹੋ ਜਾਣਾ ਸੀ। ਘੱਟੋ ਘੱਟ ਸਾਨੂੰ ਅਸੀਂ ਉਹ ਰਿਸਕ ਤੇ ਨਹੀਂ ਹੈਗੇ ਹਜੇ। ਬਟ ਜਿਹੜੀ ਡਿਸਟਰਬੈਂਸ ਆ ਉਹ ਇੰਡਸਟਰੀ ਵਾਈਜ਼ ਸਿਟਰਸ ਦਾ ਖਾਸ ਕਰਕੇ ਹੁਣ ਓਵਰਵੈਲਮਿੰਗਲੀ ਵੀ ਦੇਖ ਸਕਦੇ ਹਾਂ ਵੀ ਇਹ ਦਿਖ ਰਿਹਾ ਚਾਰੇ ਪਾਸੇ। ਸੋ ਇਹ ਸਾਨੂੰ ਵੀ ਹੈਗੀ ਆ ਜਿਹੜੀ ਰੇਟਸ ਦੇ ਵਿੱਚ। ਤੇ ਹੁਣ ਜਿੱਦਾਂ ਹੁਣ ਅਗਲੇ ਕਹਿ ਲਓ ਵੀ ਜਿੱਦਾਂ ਬਦਾਮਾਂ ਦਾ, ਦੂਜਿਆਂ ਦਾ, ਹੋਰ ਵੀ ਜਿਹੜਾ ਸੀਜ਼ਨ ਸ਼ੁਰੂ ਹੋਣ ਵਾਲੇ ਆ, ਪ੍ਰੋਡਿਊਸ ਦਾ ਵੀ ਜਿਹੜਾ ਨਾਲ ਦੇ ਨਾਲ ਚੱਲਣ ਵਾਲਾ ਆ, ਉਹਨਾਂ ਲੋਕਾਂ ਦੇ ਨਾਲ ਜਦੋਂ ਗੱਲ ਕਰਦੇ ਕੀ ਸਿਚੁਏਸ਼ਨ ਦਾ ਪਤਾ ਲੱਗ ਰਿਹਾ?
ਜਿਹੜੇ ਤਾਂ ਦੇਖੋ ਨਟ ਔਰਚਰਡਸ ਨੇ ਉਹਨਾਂ 'ਚ ਹਜੇ ਲੇਬਰ ਦਾ ਐਡਾ ਕੋਈ ਕੰਮ ਨਹੀਂ ਚੱਲ ਰਿਹਾ ਹੈ ਨਾ। ਅਜੇ ਤਾਂ ਮਤਲਬ ਆਫ ਸੀਜ਼ਨ ਆ। ਹਾਂ ਉਹਨਾਂ ਕੋਲ ਹਜੇ ਟਾਈਮ ਹੈਗਾ, ਪਰ ਜਿਵੇਂ ਤੁਸੀਂ ਹੁਣ ਪ੍ਰੋਡਿਊਸ ਵਾਲੀ ਗੱਲ ਕੀਤੀ ਆ, ਸਾਡੇ ਆਪਣੇ ਹੈਗੇ ਆ ਗਰੋਅਰ ਸਲੀਨਸ ਵੈਲੀ, ਠੀਕ ਹੈ, ਉੱਥੇ ਬਹੁਤ ਜ਼ਿਆਦਾ ਪ੍ਰੋਬਲਮ ਆ ਸਬਜ਼ੀ ਦਾ, ਤਾਂ ਹੁਣ ਲਗਭਗ ਦਿਨੋਂ ਦਿਨ ਕੰਮ ਹੁੰਦਾ ਹੈ ਨਾ, ਰੋਜ਼ ਕੰਮ ਐਵਰੀਡੇ ਆ, ਹਾਂ ਰੋਜ਼ ਤੜਾਈ ਆ। ਤੇ ਉੱਥੇ ਉਹ ਕਹਿੰਦੇ ਵੀ ਜੋ ਫੈਡਰਲ ਦੀ ਦੂਜੀ ਵੀ ਕੋਈ ਗੱਡੀ ਆ ਜਾਂਦੀ ਹੈ, ਜਿਵੇਂ ਉਹ ਦੱਸਦਾ ਸੀਗਾ ਵੀ NRCS ਤੋਂ ਆਏ ਸੀਗੇ ਕੁਛ, ਉਹ ਵੀ ਭੱਜ ਗਏ ਹੁਣ। ਉਹ ਬੰਦੇ ਦੇਖ ਭੱਜ ਗਏ। ਇਹ ਤਾਂ ਫਿਰ ਹੋਣਾ ਹੀ ਆ ਹੈ ਨਾ, ਨਾ, ਤੇ ਜਦੋਂ ਸਮਾਨ ਮਾਹੌਲ ਹੀ ਡਰਦਾ ਹੋਵੇ। ਹਾਂ ਕਿੱਥੇ ਹੀ ਕਹਿੰਦਾ ਸਮਾਨ, ਕਹਿੰਦਾ ਸਾਰਾ ਕੁਝ, ਤੇ ਕਹਿੰਦਾ ਵੀ ਉਦੋਂ ਹੀ ਪਤਾ ਲੱਗਿਆ ਵੀ ਸਾਰੇ ਗੱਡੀਆਂ ਲੈ ਕੇ ਨਿਕਲ ਗਏ, ਉਹ ਕਿੱਧਰ ਨੂੰ ਭੱਜ ਗਿਆ, ਉਹ ਕਿੱਧਰ ਨੂੰ ਭੱਜ ਗਿਆ। ਤੇ ਕਹਿੰਦਾ ਵੀ ਉਹ ਵੀ ਇਹੀ ਗੱਲ ਕਹਿ ਰਿਹਾ ਸੀ, ਉਹ ਕਹਿੰਦਾ ਵੀ ਇਹ ਡਜ਼ਨਟ ਮੈਟਰ ਕਿ ਵੀ ਬੰਦਾ ਇਲੀਗਲ ਆ ਲੀਗਲ ਆ, ਕਹਿੰਦਾ ਡਰ ਹੀ ਇੰਨਾ ਬਣਿਆ ਹੋਇਆ। ਹਰ ਇੱਕ ਕਹਿੰਦਾ ਵੀ ਖੱਜਲ ਹੋਣ ਤੋਂ ਬਚੋ, ਹਾਂ ਵੀ ਬਾਅਦ ਚ ਚਲੋ ਚਾਹੇ ਉਹਨਾਂ ਨੇ ਛੱਡ ਵੀ ਦੇਣਾ, ਜੇ ਡਾਕੂਮੈਂਟ ਹੈਗੇ ਆ ਜਾਂ ਜਿੱਦਾਂ ਵੀ ਆ, ਉਹ ਛੱਡ ਵੀ ਦੇਣਾ ਆ। ਛੱਡਣਾ ਨਹੀਂ ਛੱਡਣਾ ਉਹ ਤੇ ਚਲੋ ਉਹਨਾਂ ਦੇ ਚਲੋ ਉਹ ਉੱਤੇ, ਤਾਂ ਹੁਣ ਉਹਨਾਂ ਦੀ ਗੱਲ ਆ। ਉਹਨਾਂ ਦੇ ਹਿਸਾਬ ਦੇ ਨਾਲ ਆ। ਕਿਉਂਕਿ ਅੱਜ ਜਿਹੜੇ ਪ੍ਰੈਸ ਸਕੱਤਰ ਨੇ, ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਕ੍ਰਿਮੀਨਲਸ ਦੇ ਉੱਤੇ ਫੋਕਸ ਕਰ ਰਹੇ? ਕਹਿੰਦੇ ਹਾਂ। ਕਹਿੰਦਾ ਪਰ ਸਾਡੇ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਜਿਹੜਾ ਵੀ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਆ ਗਿਆ ਉਹ ਕ੍ਰਿਮੀਨਲ ਹੀ ਆ। ਇਹ ਨਹੀਂ ਵੀ ਉਹ ਆ ਕੇ ਉਹਨੇ ਕੋਈ ਕ੍ਰਾਈਮ ਕੀਤਾ ਤੇ ਤਾਂ, ਜੇ ਤੁਸੀਂ ਬਾਰਡਰ ਟੱਪ ਕੇ ਆ ਗਏ ਆ, ਗੈਰ ਕਾਨੂੰਨੀ ਢੰਗ ਦੇ ਨਾਲ ਆ ਗਏ ਆ, ਸਹੀ ਢੰਗ ਦੇ ਨਾਲ ਉਹ ਉਹਨਾਂ ਦੇ ਥਰੂ ਪੋਰਟ ਆਫ ਐਂਟਰੀ ਥਰੂ ਨਹੀਂ ਆਏ, ਤਾਂ ਤੁਸੀਂ ਕ੍ਰਿਮੀਨਲ ਆ। ਸੋ ਕਹਿੰਦੇ ਵੀ ਬਹੁਤ ਵੱਡਾ ਕਲਚਰ ਸ਼ਿਫਟ ਆ, ਤੇ ਇਹਨੂੰ ਐਡਜਸਟ ਹੁੰਦਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਟਾਈਮ ਜਿਹੜਾ ਉਹ ਲੱਗੇਗਾ। ਸੋ ਇਹ ਜ਼ੋਰਾਂ ਸ਼ੋਰਾਂ ਦੇ ਉੱਤੇ ਕੰਮ ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਆ। ਪਰ ਇੰਨੀ ਜ਼ਿਆਦਾ ਡਿਸਰਪਸ਼ਨ ਦੇ ਨਾਲ ਅਕਸਰ ਇਹ ਆਖਿਆ ਜਾਂਦਾ ਵੀ ਫੂਡ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਸਿੱਧੀ ਆਪਸ ਦੇ ਵਿੱਚ ਤਾਲਮੇਲ ਦਾ ਉਹਨਾਂ ਦਾ ਇੱਕ ਦੂਜੇ ਨਾਲ ਜੁੜਿਆ ਆ। ਜੇ ਹੁਣ ਐਗ ਇੰਡਸਟਰੀ ਜੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਆ, ਤਾਂ ਫਿਰ ਇਹ ਨੈਸ਼ਨਲ ਸਿਕਿਉਰਿਟੀ ਦਾ ਜਾਂ ਫੂਡ ਸਿਕਿਉਰਿਟੀ ਦਾ ਵੀ ਮਸਲਾ ਬਣ ਸਕਦਾ। ਹਾਂਜੀ, ਨਹੀਂ ਜਿਹੜਾ ਸਿਟਰਸ ਮਿਚਲ ਨੇ ਜਿਹੜੀ ਕੱਲ੍ਹ ਦੀ ਉਹਨਾਂ ਦੀ ਹੈਗਾ ਬਿਆਨ, ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਫੂਡ ਸਿਕਿਉਰਿਟੀ ਗੱਲ ਮੈਂਸ਼ਨ ਕੀਤੀ ਆ ਉਹਨਾਂ ਨੇ, ਹੈ ਨਾ, ਤੇ ਵੀ ਜਿੰਨੀ ਜ਼ਿਆਦਾ ਡਿਸਟਰਬੈਂਸ ਆ ਵੀ ਉਹ ਇਹਨੂੰ ਉੱਧਰ ਨੂੰ ਵੀ ਆਪਾਂ ਗੱਲ ਲਿਜਾ ਸਕਦੇ ਹਾਂ ਹੌਲੀ ਹੌਲੀ, ਹੈ। ਤੇ ਪਰ ਮੇਰਾ ਮੰਨਣਾ ਵੀ ਇਹ ਜਦੋਂ ਉੱਥੇ ਤੱਕ ਗੱਲ ਜਾਣ ਲੱਗੀ ਉਹਨੂੰ ਰਿਲੈਕਸੇਸ਼ਨ ਹੋ ਜੂਗੀ ਚੀਜ਼ 'ਚ, ਹੈ ਨਾ, ਥੋੜਾ ਸਟ੍ਰੀਮਲਾਈਨ ਹੋ ਜੂ ਚੀਜ਼ਾਂ। ਇਹਦਾ ਇੱਕ ਕਾਰਨ ਰਾਜਕਨ ਜੀ ਇਹ ਹੈ ਵੀ ਪੁਰਾਣੀ ਐਡਮਿਨਿਸਟ੍ਰੇਸ਼ਨ ਬਹੁਤ ਇਸ ਪੱਖੋਂ ਵੀਕ ਵੀ ਸੀਗੀ, ਢਿੱਲਾ ਹੀ ਸੀ ਕੰਮ। ਹਾਂ, ਉਹ ਫਿਰ ਜਦੋਂ ਇੰਨਾ ਜ਼ਿਆਦਾ ਪਹਿਲਾਂ ਪ੍ਰੋਬਲਮ ਹੋ ਜੇ, ਫਿਰ ਇੱਕੋ ਦਮ ਸਖਤੀ ਹੋ ਜੇ, ਜਿਹੜਾ ਆਮ ਬੰਦਾ ਉਹਦੇ ਲਈ ਐਡਜਸਟ ਨਹੀਂ ਕਰ ਸਕਦਾ। ਸਾਡੇ ਲਈ ਸਮੱਸਿਆ ਇਹ ਹੁੰਦੀ ਹੈ, ਅਸੀਂ ਹੁਣ ਇਹਨਾਂ ਨੂੰ ਬਲੇਮ ਕਰੀ ਜਾਈਏ ਜਾਂ ਕਰੀਏ ਵੀ ਪਹਿਲੇ ਇਹ ਕਹਿੰਦੇ ਨੇ ਪਹਿਲਿਆਂ ਨੇ ਬਹੁਤ ਢਿੱਲ ਦਿੱਤੀ ਸੀ, ਹੈ ਨਾ, ਥੋੜਾ ਵਿਚਾਲੇ ਜਿਹੜਾ ਮਿਡਲ ਤੇ ਕਲਾਸ ਵਾਲਾ ਬੰਦਾ ਹੁੰਦਾ, ਜਿਹੜਾ ਆਮ ਗਰੋਅਰ ਆ ਛੋਟਾ, ਜਿਵੇਂ ਆਪਾਂ ਖੇਤੀਬਾੜੀ ਦੇ ਐਂਗਲ ਤੋਂ ਗੱਲ ਕਰੀਏ, ਉਹਨਾਂ ਨੂੰ ਫਿਰ ਕਾਫੀ ਸਮੱਸਿਆ ਆ ਜਾਂਦੀ। ਜੀ, ਸੋ ਸਾਡੇ ਲਈ ਤਾਂ ਇਹੀ ਹੈ। ਬਾਕੀ ਜਿੰਨੇ ਕੁ ਅਸੀਂ ਸਾਡੇ ਆਪਦੇ ਗਰੋਅਰ ਨਾਲ ਅਸੀਂ ਤਾਂ ਉਹਨਾਂ ਨੂੰ ਕਾਫੀ ਆ ਰਹੀ ਹੈ ਫੀਡਬੈਕ, ਹੈ ਨਾ, ਤੇ ਆਪਾਂ ਹੁਣ ਸੋਚਿਆ ਸੀਗਾ ਵੀ ਕੁਝ ਨਾ ਕੁਝ ਆਪਾਂ ਇਹ ਤੇ ਲਿਖਤੀ ਰੂਪ 'ਚ ਬਿਆਨ ਦਈਏ, ਜਾਂ ਜਿਹੜਾ ਆਪਣੇ ਕੋਈ ਇਲੈਕਟਡ ਅਫੀਸ਼ੀਅਲ ਆ ਉਹਨਾਂ ਨੂੰ ਰੀਚ ਆਊਟ ਕਰੀਏ। ਪੱਗ ਲਿਖ ਰਹੀ ਆ, ਤੇ ਹਾਂ ਲਿਖਾਂਗੇ, ਪਰ ਆਈ ਨੇ ਮੈਂ ਉਹੀ ਆਪਾਂ ਗੱਲ ਕਰ ਰਹੀ, ਜਦ ਨੂੰ ਕੁਝ ਲਿਖਣ ਲੱਗਦੇ ਉਦੋਂ ਨੂੰ 5 ਨਿਊਜ਼ ਹੋ ਜਾਂਦੀਆਂ ਨੇ, ਬੰਦਾ ਕਹਿੰਦਾ ਵੀ ਲਿਖੀਏ ਕੀ, ਹੈ ਨਾ। ਸੋ ਜਿਹੜੀ ਇਹ ਡਸਟ ਆ ਇਹਨੂੰ ਥੋੜੀ ਸੈਟਲ ਹੋਣ ਦੇਵਾਂਗੇ 2-4 ਦਿਨ, ਪਤਾ ਲੱਗੇ ਕੀ ਹੋ ਰਿਹਾ, ਵੀ ਕੀ ਹੋ ਕੀ ਰਿਹਾ। ਤੇ ਪਰ ਜ਼ਰੂਰ ਇਹ ਦੇਵਾਂਗੇ ਲਿਖਤੀ ਰੂਪ 'ਚ ਜਿਹੜੇ ਅਫੀਸ਼ੀਅਲ ਨੇ ਉਹਨਾਂ ਨੂੰ ਵੀ, ਤੇ USDA ਦੇ ਜਾਂ ਕੁਛ ਕੁ ਹੋਰ ਵੀ ਸਾਨੂੰ ਇੰਪਲੋਈ ਤੇ ਚਲੋ ਆਪਾਂ ਨਾ ਕਹੀਏ ਪਬਲਿਕਲੀ, ਪਰ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਆਪਣੀ ਫੀਡਬੈਕ ਦਿਓ ਸਾਰੀ ਜਿਹੜੀ ਹੈਗੀ ਆ, ਹੈ ਨਾ, ਕਿਉਂਕਿ ਉਹ ਵੀ ਇੰਪੈਕਟ ਹੋ ਰਿਹਾ, ਉਹਨਾਂ ਨੂੰ ਵੀ ਦੀਂਦਾ ਵੀ ਜੇ ਅਸੀਂ ਬੰਦ ਕਰ ਦਿਆਂਗੇ ਸਾਰਾ ਕੁਝ ਤਾਂ ਸਾਡੇ ਤੇ ਇੰਪੈਕਟ ਕਾਫੀ ਹੋਣਾ। ਠੀਕ ਆ। ਤੇ ਸਟੇਟ ਦੀ ਮੀਟਿੰਗਸ, ਸਟੇਟ ਤਾਂ ਚਲੋ ਹੁਣ ਇਹ 'ਚ ਪਾਰਟੀ ਨਹੀਂ ਹੈਗਾ, ਬਟ ਉਹਨਾਂ ਦੀਆਂ ਮੀਟਿੰਗਸ, ਹਰੇਕ ਮੀਟਿੰਗਸ ਦੇ ਵਿੱਚ ਜਿੰਨੀਆਂ ਕਿ ਮੈਂ ਜਾ ਰਿਹਾ ਹੁਣ, ਹਰੇਕ ਹਫਤੇ ਕੋਈ ਨਾ ਕੋਈ ਹੁੰਦੀ ਹੈ, ਉੱਥੇ ਪਹਿਲੀ ਗੱਲ ਫੈਡਰਲ ਐਡਮਿਨਿਸਟ੍ਰੇਸ਼ਨ ਦੀ ਹੁੰਦੀ ਹੈ, ਹੋਣੀ ਹੋਈ ਆ। ਮੈਂ ਪਿਛਲੇ 2 ਸਾਲਾਂ 'ਚ ਕਦੇ ਵੀ ਕੋਈ ਐਡਮਿਨਿਸਟ੍ਰੇਸ਼ਨ ਦੀ ਗੱਲ ਨਹੀਂ ਸੁਣੀ ਸੀਗੀ, ਸਟੇਟ ਦੀ ਮੀਟਿੰਗ ਦੇ ਵਿੱਚ ਵੀ ਕੋਈ ਫੈਡਰਲ ਦੀ ਗੱਲ ਹੁੰਦੀ ਹੈ। ਤੇ ਹੁਣ ਜਿਉਂ ਤੋਂ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ, ਤੇ ਹਰੇਕ ਮੀਟਿੰਗਸ ਦੇ ਵਿੱਚ ਆਹ ਚੀਜ਼ਾਂ ਹੋ ਸਕਦੀਆਂ ਨੇ, ਆਹ ਹੋ ਸਕਦਾ, ਇਹਦੇ ਲਈ ਰੈਡੀ ਰਹੋ। ਸੋ ਕਾਫੀ ਚੀਜ਼ਾਂ ਉਹ ਦੇਖਣ ਜਾਂ ਸੁਣਨ ਨੂੰ ਮਿਲ ਰਹੀਆਂ ਨੇ। ਸੋ ਪਾਲਿਸੀਜ਼ ਇਹਦਾ ਮਤਲਬ ਚੇਂਜ ਹੋਣਗੀਆਂ, ਫੈਡਰਲ ਤੇ ਚੇਂਜ ਪਾਲਿਸੀਜ਼ ਦੇ ਆਧਾਰ ਦੇ ਉੱਤੇ ਇਹਨਾਂ ਨੇ ਵੀ ਆਪਣਾ ਰੁਖ ਜਿਹੜਾ ਉਹ ਬਦਲ ਸਕਦੇ ਆ, ਇਹ ਵੀ ਜਿਹੜੇ ਉਹ ਚੇਂਜ ਕਰਨਗੇ। ਤੁਸੀਂ CDFA ਜਾਂ ਫੈਡਰਲ ਇੰਪਲੋਈਜ਼ ਦੀ ਗੱਲ ਕੀਤੀ, ਕਹਿੰਦੇ ਸਪੈਸ਼ਲ ਈਮੇਲ ਵੀ ਪਹੁੰਚੀ ਇਹਨਾਂ ਸਾਰਿਆਂ ਨੂੰ। ਕੀ ਈਮੇਲ ਆ ਗਈ ਹੈ ਜੀ ਇਹਨਾਂ ਨੂੰ ਜਿਹੜਾ ਪਤਾ ਲੱਗਾ ਹੈ? ਅੱਜ ਮੈਨੂੰ ਲੱਗਦਾ USDA ਦੇ ਸਾਰੇ ਇੰਪਲੋਈਜ਼ ਨੂੰ ਈਮੇਲ ਆਈ ਹੈ, ਹੁਣ ਤਾਂ ਮੈਨੂੰ ਲੱਗਦਾ ਨਿਊਜ਼ ਪਬਲਿਕ ਹੀ ਹੋਣੀ ਹੈ ਨਾ, ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ HR ਤੋਂ ਈਮੇਲ ਆਊਗੀ, ਉਹਨਾਂ ਨੂੰ ਬੇਸਿਕਲੀ ਮੈਂਸ਼ਨ ਤਾਂ ਇਹ ਗੱਲ ਕੀਤੀ ਗਈ ਹੈ, ਹੈ ਨਾ, ਵੀ ਭਾਈ ਉਹ ਸਪੈਮ ਨਹੀਂ ਹੈਗੀ, ਉਹ ਓਰੀਜਨਲ ਹੀ ਆ, ਹੈ ਨਾ, ਦੇਖ ਲਿਓ। ਹਾਂ, ਤੇ
ਉਹਦੇ 'ਚ ਬਈ ਤੁਹਾਨੂੰ ਅਪਡੇਟ ਆਊਗੀ ਸਟਾਰਟਿੰਗ ਟੂਨਾਈਟ ਤੋਂ ਗੱਲ ਕੀਤੀ ਹੈ ਰਾਤ ਨੂੰ 12 ਵਜੇ ਤੋਂ ਬਾਅਦ ਤੋਂ। ਕਿ ਜੇ ਕਿਸੇ ਨੂੰ ਕੱਲ੍ਹ ਸਵੇਰ ਤੱਕ ਈਮੇਲ ਨਹੀਂ ਪਹੁੰਚਦੀ ਤਾਂ ਤੁਸੀਂ ਆਪਦੇ ਮੈਨੇਜਰ ਨੂੰ ਜਾਂ ਕਿਸੇ ਨੂੰ ਕੰਟੈਕਟ ਕਰੋ ਵੀ ਕਿਉਂ ਨਹੀਂ ਆਈ, ਹੈ ਨਾ। ਅਤੇ ਜਿੱਥੇ ਉਹਨਾਂ ਨੂੰ ਬਾਏ ਆਊਟ ਕਰਨ ਦੀ ਜਾਂ ਕਾਫੀ ਮੈਨੂੰ ਲੱਗਦਾ ਹਜੇ ਤਾਂ ਉਹ ਰਿਊਮਰ ਹੀ ਨੇ, ਪਰ ਜਿਹੜੀ ਈਮੇਲ ਵਾਲੀ ਗੱਲ ਕਨਫਰਮ ਵੀ ਸਾਰੇ ਇੰਪਲੋਈਜ਼ ਨੂੰ ਆ ਗਈ ਵੀ ਅੱਜ ਰਾਤ ਨੂੰ ਤੁਹਾਡੇ ਕੋਲ ਈਮੇਲ ਆਊਗੀ। ਅਤੇ ਹੁਣ ਦੇਖਦੇ ਹਾਂ ਉਹ ਈਮੇਲ 'ਚ ਕੀ ਸੱਪ ਕੱਢਦੇ ਆ, ਅਤੇ ਕੱਲ੍ਹ ਨੂੰ ਪਤਾ ਲੱਗੂਗਾ ਹੁਣ। ਲਓ ਜੀ, ਤੁਸੀਂ ਕਹਿੰਦੇ ਰਿਊਮਰ ਆ, ਕਹਿੰਦੇ ਵੀ ਵਾਈਟ ਹਾਊਸ ਨੇ ਅੱਜ ਮੈਮੋ ਜਾਰੀ ਕਰਨਾ ਆ, ਸਾਰੇ ਹੀ ਫੈਡਰਲ ਵਰਕਰਸ ਆ ਜਿਹੜੇ ਆਫਿਸ ਨੂੰ ਰਿਟਰਨ ਨਹੀਂ ਕਰਨਾ ਚਾਹੁੰਦੇ, ਤੇ ਕਹਿੰਦੇ ਵੀ 30 ਸਤੰਬਰ ਤੱਕ ਉਹ 6 ਫਰਵਰੀ ਤੋਂ ਪਹਿਲਾਂ ਰਿਜ਼ਾਈਨ ਕਰ ਜਾਣ। ਦਿਨ ਥੋੜੇ ਰਹਿ ਗਏ ਆ 6 ਫਰਵਰੀ ਅਗਲੇ ਜਿਹੜੇ ਵੀਰਵਾਰ ਆਉਂਦਾ ਨਹੀਂ, ਉਸ ਤੋਂ ਅਗਲਾ ਜਿਹੜਾ ਅਗਲੇ ਹਫਤੇ ਦੇ ਵਿੱਚ ਆ ਰਿਹਾ ਵੀਰਵਾਰ ਤੱਕ ਕਹਿੰਦੇ ਵੀ ਰਿਜ਼ਾਈਨ ਕਰ ਦਿਓ ਜੇ ਤੁਸੀਂ ਵਾਪਸ ਨਹੀਂ ਆਉਣਾ ਚਾਹੁੰਦੇ ਤਾਂ। ਸੋ ਬਾਏ ਆਊਟ ਦੀ ਉਹਨਾਂ ਨੇ ਗੱਲ ਆਖੀ ਆ ਫੈਡਰਲ ਵਰਕਰਸ ਨੂੰ, ਕਹਿੰਦੇ ਵੀ ਇਹਨਾਂ ਨੇ ਬਾਏ ਆਊਟ ਸਾਰੇ ਹੀ ਫੈਡਰਲ ਵਰਕਰਸ ਨੂੰ ਦੇਣਾ ਆ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ ਕੰਮ, ਤੇ ਅਸੀਂ ਤੁਹਾਨੂੰ ਬਾਏ ਆਊਟ ਜਿਹੜਾ ਉਹ ਕਰ ਲੈਂਦੇ ਹਾਂ। ਇੰਡੀਆ 'ਚ ਨਹੀਂ ਚੱਲਦੀ ਤੁਸੀਂ VRS ਸਕੀਮ, ਵਲੰਟੀਅਰ ਰਿਟਾਇਰਮੈਂਟ ਸਕੀਮ। ਸੋ ਇਹ ਜਿਹੜੀ ਉਹ ਚੀਜ਼ ਮੰਨਦੇ ਆ, ਵਾਈਟ ਹਾਊਸ ਮੰਨਦਾ, ਕਹਿੰਦੇ ਅਸੀਂ ਉਮੀਦ ਕਰਦੇ ਹਾਂ 5 ਤੋਂ 10% ਜਿਹੜੇ ਫੈਡਰਲ ਇੰਪਲੋਈ ਆ ਉਹ ਇਹਨਾਂ ਨੂੰ ਇਸ ਆਫਰ ਨੂੰ ਅਸੈਪਟ ਕਰਨਗੇ। ਸੋ ਹੰਡਰਡਸ ਤੇ ਥਾਊਜ਼ੈਂਡਸ ਆਫ ਲੋਕ ਜਿਹੜੇ ਇਸ ਦੇ ਵਿੱਚ ਹੋ ਸਕਦੇ ਆ। ਸੋ ਇਹ ਸ਼ਾਇਦ ਇਹੀ HR ਈਮੇਲ ਦੀ ਉਹਨਾਂ ਨੂੰ ਜਿਹੜੀ ਉਹ ਹੋਊਗੀ, ਜੇ ਨਹੀਂ ਆਈ ਤਾਂ ਫਿਰ ਜੀ ਆਉਣ ਜਾ ਰਹੀ ਹੈ ਤੁਹਾਨੂੰ। ਇਹ ਲੇਟੈਸਟ ਨਵਾਂ ਮੈਮੋ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਪਤਾ ਲੱਗਾ ਆ। ਸੋ ਮਲਟੀਪਲ ਐਕਸ਼ਨਸ ਜਿਹੜੇ ਆ ਐਵਰੀ ਡੇ ਚੱਲ ਰਿਹਾ ਇੱਥੇ। ਆਪਣਾ ਅਰਸ਼ਦੀਪ ਸਿੰਘ, ਇਹ ਵੀ ਜਿਹੜੀ ਇੱਕ ਚੀਜ਼ ਹੈ ਨਾ, ਜਦੋਂ ਪਹਿਲੀ ਵਾਰੀ ਟਰੰਪ ਹੁਣੀ ਆਇਆ ਸੀ, ਕਰਨਾ ਚਾਹੇ ਹੋਏ ਸਾਰਾ ਕੁਝ ਚਾਹੁੰਦੇ ਸੀ, ਉਦੋਂ ਐਡਮਿਨਿਸਟ੍ਰੇਸ਼ਨ 'ਚ ਨਹੀਂ ਸੀ, ਉਹਨਾਂ ਦੇ ਲਈ ਨਵੀਂ ਸੀ ਚੀਜ਼, ਕਿਹੜੀ ਚੀਜ਼ ਕਿੱਦਾਂ ਹੋ ਸਕਦੀ, ਕਿਵੇਂ ਹੋ ਸਕਦੀ ਆ। ਇਸ ਵਾਰ 4 ਸਾਲ ਦਾ ਉਹ ਐਕਸਪੀਰੀਅੰਸ ਤੇ 4 ਸਾਲ ਵਿੱਚ ਤਿਆਰੀ ਕਰਨ ਨੂੰ ਵੀ ਉਹਨਾਂ ਦੇ ਕੋਲ ਰਹੇ ਆ। ਉਹਨਾਂ ਨੇ ਪੂਰੀ ਜਿਹੜੀ ਇਸ ਟਾਈਮ ਤਿਆਰੀ ਦੇ ਨਾਲ ਜਿਹੜਾ ਉਹ ਆਏ ਆ, ਪੂਰੀ ਤਰ੍ਹਾਂ ਕਹਿ ਲਓ ਵੀ ਸਿਸਟਮ ਨੂੰ ਹਿਲਾ ਕੇ ਜਿਹੜਾ ਉਹ ਰੱਖਿਆ ਹੈਗਾ। ਨਹੀਂ, ਹਾਂਜੀ, ਇਹਦੇ 'ਚ ਤਾਂ ਦੇਖੋ ਆਪਾਂ ਨੂੰ ਦੇਖ ਹੀ ਰਿਹਾ, ਹੈ ਨਾ, ਕਿਉਂਕਿ ਜਿਵੇਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਹੋ ਗਿਆ, ਹਾਂਜੀ, ਹੈ ਨਾ, ਅਤੇ ਉਹ ਚੀਜ਼ਾਂ ਨੂੰ ਸਾਰੇ ਨੂੰ ਪ੍ਰੋਸੈਸ ਨੂੰ ਕਿਵੇਂ ਫੋਲੋ ਕਰਨਾ। ਜਿੰਨੇ ਵੀ ਐਗਜ਼ੈਕਟਿਵ ਆਰਡਰ ਸਾਈਨ ਹੋਇਆ ਕਿਤੇ ਉਦਣ ਤੇ ਲਿਖ ਨਹੀਂ ਹੋਏਗੀ, ਉਹ ਪਹਿਲਾਂ ਦੀ ਡਰਾਫਟ ਹੋਏ ਪਏ ਹੋਣੇ ਆ, ਹੈ ਨਾ। ਅਤੇ ਉਹ ਦਵਾ ਜਿਹੜੇ ਪਿਛਲੇ 1 ਹਫ਼ਤੇ 'ਚ ਇੰਨਾ ਕੰਮ ਸ਼ੁਰੂ ਹੋ ਗਿਆ। ਨਹੀਂ ਤਾਂ ਕਹਿ ਦਿੰਦੇ ਨੇ ਵੀ ਪ੍ਰੈਜ਼ੀਡੈਂਟ ਨੂੰ 100 ਡੇਜ਼ ਕੀ ਹੁੰਦਾ, ਉਹ ਜਿਹੜਾ ਵੀ ਪਹਿਲੇ ਦੱਸਣਾ ਹੁੰਦਾ ਵੀ ਕੀ ਹੈਗਾ ਕੀ, ਹੈ ਨਾ, ਜਿਹੜੀ ਟ੍ਰਾਂਜ਼ੀਸ਼ਨ ਪੀਰੀਅਡ ਜਿਹਾ ਹੁੰਦਾ। ਤੇ ਇੱਥੇ ਤਾਂ ਕੋਈ ਪੀਰੀਅਡ ਨਹੀਂ, ਫਸਟ 100 ਆਵਰਸ, ਫਸਟ 100 ਮਿੰਟਸ, ਇਹ ਤਾਂ ਇੱਥੇ ਦੇ ਇਹ ਗੱਲਾਂ ਜਿਹੜੀਆਂ ਉਹ ਹੋ ਗਈਆਂ ਹੈਗੀਆਂ। ਸੋ ਤੇ ਉਹਦੇ 'ਚ ਉਹ ਕਾਫੀ ਹੈਗਾ। ਠੀਕ ਹੈ। ਸੋ ਇਹ ਵੀ ਅਰਸ਼ਦੀਪ ਸਿੰਘ ਹੋਣਾ ਚਾਹੁੰਦੇ ਆ, ਦੱਸ ਦਿਓ ਵੀ ਚਲੋ ਇਹ ਤਾਂ ਇੱਕ ਉਹ ਵੀ ਪਾਲਿਸੀਜ਼ ਲੈਵਲ ਦੇ ਉੱਤੇ ਆ, ਕੀ ਹੋ ਰਿਹਾ, ਕਿਵੇਂ ਹੋ ਰਿਹਾ। ਬਾਕੀ ਖੇਤ ਵੀ ਸਾਹਮਣੇ ਆ, ਖੇਤਾਂ ਦੇ ਵਿੱਚ ਵੀ ਜੋ ਇਸ ਟਾਈਮ ਕਰਨ ਵਾਲੀਆਂ ਚੀਜ਼ਾਂ ਆ ਉਹ ਵੀ ਥੋੜ੍ਹਾ ਜਿਹਾ ਜੇ ਤੁਸੀਂ ਦੱਸੋ ਵੀ ਇਹ ਹੁਣ ਵਿੰਟਰ ਜਿਹੜੀ ਚੱਲ ਰਹੀ ਆ, ਕਾਫੀ ਦਿਨਾਂ ਤੋਂ ਆਪਾਂ ਦੇਖਿਆ ਵੀ ਠੰਡ ਵੀ ਆ, ਫਰੀਜ਼ ਵਾਰਨਿੰਗਸ ਵੀ ਕਿਤੇ ਕਿਤੇ ਜਿਹੜੀਆਂ ਉਹ ਆ ਰਹੀਆਂ ਆ। ਕਿਹੜੀਆਂ ਚੀਜ਼ਾਂ ਖੇਤਾਂ 'ਚ ਇਸ ਟਾਈਮ ਕਰਨ ਵਾਲੀਆਂ ਪਈਆਂ? ਹਾਂਜੀ, ਨਹੀਂ, ਫਰੀਜ਼ ਵਾਰਨਿੰਗ ਕੱਲ੍ਹ ਤੱਕ ਹੈਗੀ, ਸਵੇਰ ਤੱਕ, ਜੇ ਆਪਾਂ ਸੈਨ ਮਾਰਕਿਨ ਵੈਲੀ ਦੀ ਗੱਲ ਕਰੀਏ, ਹੈ ਨਾ। ਠੀਕ ਹੈ। ਵੈਨਸਡੇ ਮਾਰਨਿੰਗ ਤੱਕ, ਅਤੇ ਉਦੋਂ ਬਾਅਦ 'ਚ ਹੁਣ ਟੈਂਪਰੇਚਰ ਵੱਧ ਜਾਣੇ, 40 'ਚ ਚਲੇ ਜਾਣੇ ਨੇ ਆਪਣੇ ਕੋਲ। ਠੀਕ ਹੈ। ਲੋਐਸਟ ਜਿਹੜੇ ਨੇ ਉਹ ਵਧੀਆ ਟੈਂਪਰੇਚਰ ਆ, ਹੈ ਨਾ, ਜਿਹੜਾ ਆਮ ਸਾਡੇ ਲਈ ਹੈਗਾ। ਸਿਟਰਸ ਲਈ ਆਪਾਂ ਗੱਲ ਕਰੀਏ ਤਾਂ ਚਿੱਲ ਆਵਰਸ ਦੂਜੇ ਚਾਹੀਦੇ ਨੇ ਨਟਸ ਦੇ ਵਿੱਚ ਜਾਂ ਪਿਸਤੇ ਦੇ ਵਿੱਚ। ਸੋ ਉਹਨਾਂ ਦੇ ਲਈ ਗੁੱਡ ਹੈ, ਉਹਨਾਂ ਲਈ ਜ਼ਿਆਦਾ ਵਧੀਆ ਹੁੰਦਾ ਇਹ, ਜਿਵੇਂ ਜਦੋਂ ਜ਼ਿਆਦਾ ਠੰਡ ਪੈਂਦੀ ਆ। ਠੀਕ ਹੈ। ਤੇ ਸਾਡੇ ਲਈ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਇਹਦੇ 'ਚ। ਤੇ ਪਰ ਉਦੋਂ ਬਿਨਾਂ ਕੀ ਚੱਲ ਰਿਹਾ ਖੇਤਾਂ 'ਚ, ਜ਼ਿਆਦਾ ਤਾਂ ਦੇਖੋ ਹੁਣ ਜਿਹੜੀ ਕਲੀਨਅਪ ਚੱਲ ਰਿਹਾ ਹੋਣਾ ਖੇਤਾਂ ਦੇ ਵਿੱਚ, ਹੈ ਨਾ, ਪ੍ਰੈਪਰੇਸ਼ਨ ਚੱਲ ਰਹੀ ਹੋਣੀ ਹੈ, ਕਿਉਂਕਿ ਬਲੂਮ ਨੇੜੇ ਆ ਜਾਣੀ ਆ, ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ ਨਟਸ ਦੀ। ਅਤੇ ਜੇ ਕੋਈ ਆਪਣੀ ਕੰਪੋਸਟ ਵਗੈਰਾ ਖੰਡਾ ਰਹੇ ਨੇ, ਉਹ ਚੱਲ ਰਿਹਾ ਹੋਊਗਾ, ਹੈ ਨਾ। ਅਤੇ ਉਦੋਂ ਬਿਨਾਂ ਜਿਹੜੀ ਹੁਣ ਚੀਜ਼ਾਂ ਕਰਨ ਦੀ ਲੋੜ ਆ ਵੀ ਤੁਸੀਂ ਦੇਖੋ, ਕਿਉਂਕਿ DWR ਨੇ ਜਿਹੜਾ ਦੂਜਾ ਸਨੋ ਸਰਵੇ ਕਰਨਾ 31 ਤਰੀਕ ਨੂੰ, 31 ਜਨਵਰੀ ਨੂੰ, ਹੈ ਨਾ। ਅਤੇ ਫਿਰ ਫਰਵਰੀ ਐਂਡ 'ਚ, ਅਤੇ ਚੌਥਾ ਜਿਹੜਾ ਫਾਈਨਲ ਹੋਣਾ ਉਹ 1 ਅਪ੍ਰੈਲ ਨੂੰ ਹੁੰਦਾ ਹੈ ਨਾ। ਜਿਹੜਾ ਆਪਾਂ ਰਾਜਕਰਨ ਜੀ ਪਿੱਛੇ ਜਾਈਏ ਮਹੀਨਾ, ਅਤੇ 1 ਜਨਵਰੀ ਨੂੰ ਜਿਹੜਾ ਹੋਇਆ ਸੀਗਾ, ਉਹਦੇ 'ਚ ਜਿਹੜਾ ਅਬਵ ਐਵਰੇਜ ਆਈ ਸੀਗੀ, ਹੈ ਨਾ, 24 ਇੰਚ ਸਨੋ ਸੀਗੀ ਇਕੁਇਵਲੈਂਟ, ਅਤੇ ਉਹ 108% ਸੀਗੀ ਉਦੋਂ ਦੀ ਐਵਰੇਜ ਦੇ ਵੀ। ਥੋੜ੍ਹਾ ਜਿਹਾ ਉਸ ਤੋਂ ਬਾਅਦ 'ਚ ਕੁਛ ਜ਼ਿਆਦਾ ਇੰਨਾ ਪਿਆ ਨਹੀਂ ਹੈ, ਕੋਈ ਸਟਾਰਮ ਆਇਆ ਨਹੀਂ। ਮੈਂ ਉਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਐਤਕੀ ਜਿਹੜਾ ਹੁਣ 31 ਤਰੀਕ ਨੂੰ ਹੋਣਾ, ਉਹਨੇ ਆਪਾਂ ਨੂੰ ਕਾਫੀ ਕੁਛ ਦੱਸ ਦੇਣਾ ਵੀ ਕਿੱਧਰ ਨੂੰ ਆਹ ਸੀਜ਼ਨ ਜਾਣਾ, ਹੈ ਨਾ।
ਤੇ ਕਿੰਨੀ ਕੁ ਵਾਟਰ ਦੀ ਐਲੋਕੇਸ਼ਨ ਹੋਣੀ ਹੈ। ਚਲੋ ਹਜੇ ਤਾਂ ਫਰਵਰੀ ਮਾਰਚ ਪਏ ਆ, ਬਟ ਫਿਰ ਵੀ ਅੰਦਾਜ਼ਾ ਜਿਹਾ ਲੱਗ ਜਾਂਦਾ ਹੁੰਦਾ ਹੈ ਨਾ। ਤੇ ਉਹਦੇ 'ਚ ਜਿਹੜੇ ਰੈਜ਼ਰਵਾਇਰ ਆ ਉਹ ਕਰੰਟਲੀ ਜਿਹੜੇ ਉਦੋਂ ਦੀ ਜੇ ਦੇਖੀਏ ਤਾਂ 121% ਫੁੱਲ ਸੀਗੇ, ਹੁਣ ਵੀ ਹਾਂਜੀ। ਅਰਾਊਂਡ ਵੀ ਉਨੇ ਕਿਤੇ ਹੀ ਆ, ਹੈ ਨਾ। ਤੇ ਹੂੰ ਉਸ ਹਿਸਾਬ ਨਾਲ ਰੈਜ਼ਰਵਾਇਰ 'ਚ ਪਾਣੀ ਹੈਗਾ, ਬਟ ਹਜੇ ਸਨੋ ਨਹੀਂ ਉਨੀ ਹੈਗੀ ਜਿੰਨੀ ਆਪਾਂ ਨੂੰ ਚਾਹੀਦੀ ਹੈ। ਬਾਕੀ ਨੰਬਰ ਇਹ ਤੋਂ ਆ ਜਾਣਗੇ। ਤੇ ਉਹ ਫਿਰ ਦੇਖਣ ਦੀ ਗੱਲ ਇਹ 'ਚ ਇਹ ਆ ਵੀ ਤੁਸੀਂ ਆਪਦਾ ਇਰੀਗੇਸ਼ਨ ਸਿਸਟਮ ਆ, ਜਿਹੜਾ ਇਰੀਗੇਸ਼ਨ ਸਕੈਜੂਲ ਆ, ਉਹ ਫਿਰ ਉਹਨੂੰ ਆਪਦਾ ਉਸ ਹਿਸਾਬ ਨਾਲ ਮੈਨੇਜ Set ਕਰੋ। ਕਰਨ ਦੀ ਕੋਸ਼ਿਸ਼ ਕਰੋ, ਹੈ ਨਾ। ਤੇ ਕਿਉਂਕਿ ਆਪਾਂ ਬਹੁਤ ਵਾਰ ਅੱਗੇ ਵੀ ਗੱਲ ਕਰ ਚੁੱਕੇ ਹਾਂ ਵੀ ਪਾਣੀ ਦਾ ਬਹੁਤ ਵੱਡਾ ਇਸ਼ੂ ਆ, ਖਾਸ ਕਰਕੇ ਸਾਨੂੰ ਅਕੀਨ ਵੈਲੀ 'ਚ। ਅੱਗੇ ਵਾਲਾ ਕੰਮ ਨਹੀਂ ਰਿਹਾ ਵੀ ਇੱਕ ਵਾਰ ਸੈੱਟ ਸਕੈਜੂਲ ਬਣ ਗਿਆ ਤਾਂ ਆਪਾਂ ਉਵੇਂ ਹੀ ਚੱਲੀ ਜਾਣਾ, ਹੈ ਨਾ। ਠੀਕ ਹੈ। ਤੇ ਨਹੀਂ, ਅੱਗੇ ਜਨਰਲੀ ਇਹ ਹੁੰਦਾ ਸੀਗਾ ਵੀ ਇੱਕ ਖੇਤ ਦਾ ਇੱਕ ਸਕੈਜੂਲ ਬਣ ਜਾਂਦਾ ਸੀ। ਜਦੋਂ ਟਰੀ ਮੈਚਿਓਰ ਹੋ ਜਾਂਦੇ ਸੀ ਫਿਰ ਪਤਾ ਲੱਗ ਜਾਂਦਾ ਸੀ ਵੀ ਹਰੇਕ ਸਾਲ ਲੋਕਾਂ ਦੇ ਮਹੀਨੇ ਵਾਈਜ਼ ਬਣਾਏ ਹੁੰਦੇ ਸੀ ਵੀ ਜੁਲਾਈ 'ਚ ਰੋਜ਼ ਹਫ਼ਤੇ 'ਚ 6 ਦਿਨ ਮੋਟਰ ਚਲਾਉਣੀ ਆ, 8 ਘੰਟੇ ਜਾਂ 10 ਘੰਟੇ, ਉਹਨਾਂ ਦੀ ਕੈਲਕੂਲੇਸ਼ਨਾਂ ਕੀਤੀਆਂ ਹੁੰਦੀਆਂ ਸੀ, ਜਿਨ੍ਹਾਂ ਦੀਆਂ ਕੀਤੀਆਂ ਸੀ। ਸਾਰਿਆਂ ਦੀਆਂ ਤਾਂ ਉਹ ਵੀ ਨਹੀਂ ਕੀਤੀਆਂ ਹੁੰਦੀਆਂ। ਤੇ ਹੁਣ ਤੇ ਫਿਰ ਉਹ ਹਰੇਕ ਸਾਲ ਉਹਨੂੰ ਹੀ ਰਿਪੀਟ ਕਰਦੇ ਰਹਿੰਦੇ ਸੀ। ਹੁਣ ਉਹੋ ਜਿਹਾ ਕੰਮ ਹੀ ਨਹੀਂ ਰਿਹਾ। ਹੁਣ ਸਾਰਾ ਡਿਪੈਂਡ ਕਰਦਾ ਵੀ ਤੁਹਾਡੇ ਕੋਲ ਕਿੰਨੀ ਕੁ ਵਾਟਰ ਦੀ ਅਵੇਲੇਬਿਲਿਟੀ ਹੈ। ਠੀਕ ਹੈ। ਠੀਕ ਹੈ ਜੀ। ਤੇ ਕਿੰਨੇ ਕੁ ਨਾਲ ਤੁਸੀਂ ਮੈਨੇਜ ਕਰ ਸਕਦੇ ਹੋ। ਤੁਸੀਂ ਤੁਸੀਂ ਹਿੱਟ ਲੈ ਸਕਦੇ ਹੋ ਕ੍ਰੌਪ ਦਾ ਥੋੜ੍ਹਾ ਬਹੁਤਾ, ਹੈ ਨਾ, ਪਰ ਰਾਦਰ ਕਿ ਪਾਣੀ ਦਾ ਇੰਨਾ ਜ਼ਿਆਦਾ ਐਕਸਪੈਂਸ ਹੋ ਜਾਵੇ। ਸੋ ਉਹ ਸਾਰੀਆਂ ਚੀਜ਼ਾਂ ਹੁਣ ਰਿਵਿਊ ਕਰਨ ਦਾ ਟਾਈਮ ਹੈ ਨਾ। ਤੇ ਕਿਉਂਕਿ ਫਿਰ ਜਦੋਂ ਮਾਰਚ ਆ ਜਾਂਦਾ ਉਹ ਤਾਂ ਫਿਰ ਆਪਾਂ ਇਰੀਗੇਸ਼ਨ ਸਿਸਟਮ ਆਪਦੇ ਦੇਖਣ ਲੱਗ ਜਾਂਦੇ ਹਾਂ, ਉਹਨਾਂ ਦੀ ਮੇਨਟੇਨੈਂਸ ਵਗੈਰਾ ਕਰਨ ਲੱਗ ਜਾਂਦੇ ਹਾਂ ਵੀ ਰੈਡੀ ਹੋਣ, ਕਿਉਂਕਿ ਮਾਰਚ ਐਂਡ ਅਪ੍ਰੈਲ 'ਚ ਤਾਂ ਫਿਰ ਆਪਣੇ ਉਹ ਪੰਪ ਚੱਲ ਪੈਂਦੇ ਨੇ, ਹੈ ਨਾ। ਤੇ ਹੁਣ ਥੋੜ੍ਹਾ ਜਿਹਾ ਵੇਲ ਹੈਗਾ, ਸੋ ਇਹ ਚੀਜ਼ਾਂ ਕਰਨ ਦਾ ਸਮਾਂ ਹੈ ਨਾ। ਤੇ ਦੂਜੀ ਜਿਹੜੀ ਵੱਡੀ ਚੀਜ਼ ਹੋ ਰਹੀ ਆ ਉਹ ਮੈਗਸਾ ਦੀ ਵਰਕਸ਼ਾਪ ਆ, ਹੈ ਨਾ, ਕੱਲ੍ਹ ਨੂੰ ਹੋ ਰਹੀ ਹੈ। ਕਿੱਥੇ? ਉਹ ਹੋ ਰਹੀ ਹੈ ਜੀ ਕਰਮਨ ਕਮਿਊਨਿਟੀ ਸੈਂਟਰ, 11:30 ਤੋਂ 12:30। ਓਕੇ। ਠੀਕ ਹੈ। ਉਹਨਾਂ ਨੇ 2025 ਦੀ ਵਿਜ਼ਨ ਕਰਕੇ ਕੋਈ ਟਾਈਟਲ ਬਣਾਇਆ। ਬੇਸਿਕਲੀ ਉਹਨਾਂ ਨੇ ਦੱਸਣਾ ਹੀ ਆ ਵੀ ਜਿਹੜੇ ਉੱਥੇ ਦੇ ਗਰੋਵਰ ਨੇ ਮੈਗਸਾ 'ਚ ਆਉਂਦੇ ਨੇ ਵੀ ਉਹਨਾਂ ਦਾ ਕੀ ਸਿਨਾਰੀਓ ਆ, ਕੀ ਸੀਨ ਬਣ ਰਿਹਾ, ਹੈ ਨਾ, ਕਿਹੋ ਜਿਹਾ ਪਾਣੀ ਦੀ ਹੈਗੀ ਆ ਉਹਨਾਂ ਦੀ ਸਾਰੀ ਪਿਕਚਰ। ਓਕੇ। ਤੇ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨਾਲ ਮੇਰੀ ਮੀਟਿੰਗ ਸੀਗੀ ਪਿਛਲੇ ਵੀਕ ਹੀ। ਓਕੇ। ਤੇ ਉਦੋਂ ਉਹਨਾਂ ਨੇ ਕਿਹਾ ਵੀ 2 ਡੈਲਟਾ ਮੈਂਡੋਟਾ ਜਾਂ ਇਹਨਾਂ ਦੀ ਆ ਰਹੀਆਂ ਨੇ, ਹੈ ਨਾ, GSPs ਰਿਵਿਊ ਚੱਲ ਰਿਹਾ ਇਹਨਾਂ ਦਾ। ਤੇ ਜਿਹੜੀ ਕਰਨ ਵਾਲੀ ਆ ਉਹਨਾਂ ਦੀ 20 ਫਰਵਰੀ ਪ੍ਰੋਬੇਸ਼ਨ ਦੀ ਹੀਅਰਿੰਗ ਆ ਸੈਕਰਾਮੈਂਟੋ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਇਹਨਾਂ ਨੇ ਬਹੁਤ ਡਿਕਟੇਟ ਕਰਨਾ ਫਾਰਮਿੰਗ ਨੂੰ ਆਪਣੀ ਨੂੰ ਲੈ ਕੇ। ਸੋ ਇਹਨਾਂ ਚੀਜ਼ਾਂ 'ਤੇ ਨਿਗਾਹ ਰੱਖੋ। ਕਹਿਣ ਦਾ ਮਤਲਬ ਜੇ ਹੁਣ ਵੇਲ ਹੈਗਾ ਤਾਂ ਤੁਸੀਂ ਥੋੜ੍ਹਾ ਜਿਹਾ ਆਪਦੇ ਆਲੇ ਦੁਆਲੇ ਦੇਖੋ ਵੀ ਕਿਹੋ ਜਿਹਾ ਸੀਨ ਬਣ ਰਿਹਾ ਤੇ ਕਿਵੇਂ ਤੁਹਾਡੀ ਫਾਰਮ ਦਾ ਪਲਾਨ ਇਸ ਸੀਜ਼ਨ ਨੂੰ ਹੋਣਾ ਚਾਹੀਦਾ ਹੈ। ਅੱਛਾ, ਤੇ ਬਿਜਲੀ ਦੀਆਂ ਕੀਮਤਾਂ ਵੀ ਵਧਣੀਆਂ? ਬਿਜਲੀ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਹਰ ਸਾਲ ਵੱਧ ਰਹੀਆਂ। ਹਾਂ। ਤੇ ਉਹਦਾ ਇੰਪੈਕਟ ਤਾਂ ਬਹੁਤ ਵੱਡਾ ਹੈ ਬਜਟ ਦੇ ਉੱਤੇ ਨਾ। ਬਹੁਤ ਵੱਡਾ ਇੰਪੈਕਟ ਆ। ਆਪਾਂ ਆਪਦੇ ਗਰੋਅਰਸ ਨੂੰ ਬਹੁਤ ਇਸ ਗੱਲ ਤੇ ਸੈਲ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਅਲਟਰਨੇਟ ਵੇਜ਼ ਦੇਖੋ, ਹੈ ਨਾ। ਸੋਲਰ ਹੀ ਹੈ ਇਸ ਟਾਈਮ ਦਾ। ਸੋਲਰ ਹੀ ਆ, ਹਾਂ, ਸੋਲਰ ਵੀ ਤੁਸੀਂ ਕਰ ਸਕਦੇ ਆ, ਜਾਂ ਤੁਸੀਂ ਕਿਸੇ ਤਰੀਕੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਡਿਚ ਵਾਟਰ ਨੂੰ ਬੂਸਟਰਸ ਨਾਲ ਕਰਦੇ ਨੇ ਜਾਂ ਕੁਛ ਕਰਦੇ ਨੇ, ਰੈਜ਼ਰਵਾਇਰ ਬਣਾ ਰਹੇ ਆ। ਨਹੀਂ ਮਤਲਬ ਉਹ ਆਪਸ਼ਨ ਦੇਖੋ। ਕਹਿਣ ਦਾ ਮਤਲਬ ਇਹ ਸੀ ਵੀ ਤੁਸੀਂ ਗ੍ਰੈਵਿਟੀ ਨੂੰ ਜ਼ਿਆਦਾ ਯੂਜ਼ ਕਰਨ ਦੀ ਕੋਸ਼ਿਸ਼ ਕਰੋ ਜਿੱਥੇ ਕਰ ਸਕਦੇ। ਤੁਹਾਡੇ ਨਾਲ ਬਿਜਲੀ ਦੇ ਬਿੱਲ ਘਟਣੇ ਚਾਹੀਦੇ ਆ। ਕਈ ਵਾਰ ਬੰਦੇ ਨੂੰ ਲੱਗਦਾ ਵੀ ਚੱਲ ਥੋੜੀ ਹੀ ਚੱਲਦੀ ਆ, ਬਟ ਇਹ ਹਰੇਕ ਸਾਲ ਵੱਧ ਜਾਂਦੇ ਆ। ਆਪਣੀ ਇਨਪੁਟ ਕਾਸਟ 'ਚ ਲਗਾਤਾਰ ਵਾਧਾ ਹੋ ਰਿਹਾ ਉਹਨਾਂ ਚੀਜ਼ਾਂ ਨੂੰ। ਉਹ ਕੰਟੀਨਿਊਸਲੀ ਆ। ਆਪਦੇ ਇਰੀਗੇਸ਼ਨ ਸਿਸਟਮ ਨੂੰ ਰਿਵਿਊ ਕਰੋ। ਸ਼ਾਇਦ ਤੁਹਾਡਾ ਇਰੀਗੇਸ਼ਨ ਸਿਸਟਮ ਨਵੇਂ ਸਾਰੇ ਉਹ 'ਚ ਐਡੀਸ਼ਨ ਕਰਨ ਦੀ ਲੋੜ ਹੋਵੇ। ਪਰ ਹੁਣ ਤਾਂ ਗ੍ਰਾਂਟਾਂ ਬੰਦ। ਨਹੀਂ, ਪਰ ਸਟੇਟ ਦੀਆਂ ਤਾਂ ਚੱਲਦੀਆਂ ਹੀ ਆ। ਸਟੇਟ ਦੇ ਵਿੱਚ ਇਰੀਗੇਸ਼ਨ ਸਿਸਟਮ ਦੀ ਹੈ ਕਿ ਉਹ NRCS ਕੋਈ ਹੈ ਸਿੱਧੀ? ਨਹੀਂ, ਸਵੀਪ 'ਚ ਲਾਉਂਦੇ ਸਾਰਾ ਇਰੀਗੇਸ਼ਨ ਸਿਸਟਮ ਤੇ ਸੋਲਰ ਵੀ ਲੱਗ ਜਾਂਦੇ ਆ। ਅੱਛਾ, ਸਵੀਪ ਦੇ ਵਿੱਚ। $2 ਲੱਖ ਤੱਕ ਦੀ ਇੱਕ ਕੰਪਨੀ ਨੂੰ ਇੱਕ ਔਰਚਰਡ ਤੇ ਗ੍ਰਾਂਟ ਮਿਲ ਜਾਂਦੀ ਹੈ, ਹੈ ਨਾ। ਕਾਫੀ ਹੋ ਜਾਂਦਾ। ਜਿਹੜਾ ਛੋਟਾ 40 ਏਕੜ 50 ਏਕੜ ਤੱਕ ਦਾ ਸਾਰੀ ਕਾਸਟ ਕਵਰ ਹੋ ਜਾਂਦੀ ਹੈ। ਜਿਹੜੇ ਜੇ ਉਦੋਂ ਉੱਪਰ ਲਿਆ ਤੇ ਉਹਨਾਂ ਦੇ 50 60 ਜਿੰਨੀ ਵੀ ਹੋ ਜੇ, ਥੋੜਾ 5 ਲੱਖ ਦਾ ਵੀ ਪ੍ਰੋਜੈਕਟ ਆ ਟੋਟਲ 100 ਏਕੜ ਦਾ ਜੇ ਸਾਰਾ ਕੁਝ ਬਣਾ ਕੇ ਰੈਜ਼ਰਵਾਇਰ ਟੌਪ ਆਫ ਦ ਲਾਈਨ ਸਾਰਾ ਕੁਝ ਕੀਤਾ ਜਾਵੇ ਤੇ 4 ਲੱਖ ਦਾ ਪ੍ਰੋਜੈਕਟ ਬਣਨਾ ਚਾਹੀਦਾ ਮੇਰੇ ਹਿਸਾਬ ਨਾਲ। 4 'ਚ ਜੇ 2 ਦਿੰਦੇ ਨੇ 50% ਤਾਂ ਫਿਰ ਵੀ ਕਵਰ ਹੋ ਗਿਆ। ਇੰਨੇ ਤਾਂ NRCS ਵੀ ਨਹੀਂ ਦਿੰਦੀ, ਹੈ ਨਾ। ਸੋ ਇਹ ਚੀਜ਼ਾਂ ਨੂੰ ਐਕਸਪਲੋਰ ਕਰਨ ਦੀ ਆਪਸ਼ਨ। ਇਹ ਵੀ ਰੀਇੰਬਰਸ ਵਾਲੀ ਇਹ ਆਪਸ਼ਨ ਹੈ ਜਿਹੜੀ ਸਟੇਟ ਵਾਲੀ ਹੈ, ਇਹ ਵੀ ਉਹ NRCS ਵਾਂਗੂ ਹੀ ਆ ਵੀ ਪਹਿਲਾਂ ਅਪਰੂਵ ਕਰਾਓ। ਇਹਨਾਂ ਦੇ ਥਰੂ ਹੀ ਇੱਕ ਹਿਸਾਬ ਦੇ ਨਾਲ ਲਵਾਉਣਾ ਪੈਂਦਾ। ਨਹੀਂ, ਉਹਨਾਂ ਦੀ ਚਲੋ ਇੰਸਟਰਕਸ਼ਨਸ ਤਾਂ ਹੈਗੀਆਂ ਕਿਵੇਂ ਲਾਉਣੇ, ਪਰ ਉਹ 'ਚ ਤੁਸੀਂ ਪਹਿਲਾਂ ਪੈਸੇ ਕਰ ਲਓ ਡਿਮਾਂਡ, ਹੈ ਨਾ। USDA ਨਾਲੋਂ ਸਟੇਟ ਦੀਆਂ ਗ੍ਰਾਂਟਸ ਦਾ ਪ੍ਰੋਸੈਸ ਬਹੁਤ ਸੌਖਾ, ਸਿੰਪਲ ਆ ਤੇ ਕੁਇਕ। USDA ਤਾਂ ਮਤਲਬ ਵੀ ਗ੍ਰਾਂਟ ਅਪਲਾਈ ਕਰਕੇ ਭੁੱਲ ਹੀ ਜਾਓ, ਇਹੋ ਜਿਹਾ ਕੰਮ ਹੋਇਆ। ਸਰਕਾਰ ਬਦਲ ਸਕਦੀ, ਗ੍ਰਾਂਟ ਭਾਵੇਂ ਨਾ ਆਵੇ। ਹੁਣ ਦੇਖੋ, ਜਿਨ੍ਹਾਂ ਨੇ ਪਿਛਲੇ ਸਾਲ ਰੀਪ 'ਚ ਗ੍ਰਾਂਟਾਂ ਅਪਲਾਈ ਕੀਤੀਆਂ ਨੇ, ਜਿਹੜਾ ਪਿਛਲੇ ਸਾਲ ਅਪ੍ਰੈਲ ਮਈ 'ਚ ਐਪਲੀਕੇਸ਼ਨ ਅਪਲਾਈ ਹੋਈਆਂ ਨੇ, ਉਹਨਾਂ ਦੇ ਰਿਵਿਊ ਹੁਣ ਹੋ ਰਹੇ ਆ। ਹੁਣ ਰਿਵਿਊ ਹੋਣ ਲੱਗੇ ਸੀ ਤੇ ਹੁਣ ਫੈਡਰਲ ਦਾ ਆਪਣੇ ਆ ਗਿਆ ਤੇ ਹੁਣ ਉਹ ਫੇਰ ਰੁਕ ਜਾਂਦੇ। ਉੱਥੇ ਫੈਡਰਲ ਇੰਪਲਾਈ ਨੂੰ ਇਹ ਪਈ ਵੀ ਸਾਡੀ ਪਤਾ ਨਹੀਂ ਜੌਬ ਰਹਿਣੀ ਕਿ ਨਹੀਂ ਰਹਿਣੀ।
ਉਹ 2 EMPLOYE ਨੇ ਸਾਰੇ ਸਟੇਟ 'ਚ ਕੈਲੀਫੋਰਨੀਆ ਦੇ ਜਿਨ੍ਹਾਂ ਨੇ ਰਿਵਿਊ ਕਰਨੀ। ਚਲੋ ਥਰਡ ਪਾਰਟੀ ਹਾਇਰ ਕੀਤੀ ਹੋਈ ਆਫ ਕੋਰਸ ਉਹਨਾਂ ਨੇ, ਪਰ ਫਿਰ ਵੀ ਹੈ ਨਾ। ਤੇ ਉਹ ਜਾਨੂੰ ਹੁਣ ਵਾਰੀ ਆਉਣੀ ਸੀ, ਉਦੋਂ ਨੂੰ ਰੁਕ ਗਿਆ। ਹੁਣ 3 ਮਹੀਨਿਆਂ ਬਾਅਦ ਦੇਖਾਂਗੇ। ਉਦੋਂ ਇਹ 2 ਸਾਲ ਤੱਕ ਸਮਾਂ ਲੰਘ ਜਾਣਾ। 2 ਸਾਲ ਦਾ ਸਮਾਂ ਤਾਂ ਬਹੁਤ ਜ਼ਿਆਦਾ ਹੋਇਆ। ਤੇ ਇਹੀ ਜੇ ਆਪਾਂ ਸਟੇਟ ਦੀ ਗੱਲ ਕਰੀਏ, ਸਟੇਟ ਦੀ ਕੋਈ ਸੈੱਟ ਡੈਡਲਾਈਨ ਨਹੀਂ ਵੀ ਕਦੋਂ ਗ੍ਰਾਂਟਾਂ ਆਉਣੀਆਂ ਨੇ, ਵੀ ਕਿਹੜੇ ਮਹੀਨੇ ਸ਼ੁਰੂ ਹੋਣੀਆਂ। ਪਰ ਜਦੋਂ ਹੁੰਦੀਆਂ ਨੇ ਫਿਰ ਉਹ ਕੁਇਕਲੀ ਟਰਨਓਵਰ ਕਰ ਦਿੰਦੇ। ਅਪਰੂਵਲ ਪ੍ਰੋਸੈਸ 2-3 ਮਹੀਨੇ 'ਚ ਹੋ ਜਾਂਦੀ ਹੈ ਤੇ ਤੁਹਾਨੂੰ ਦੱਸ ਦਿੰਦੇ ਤੁਹਾਡਾ ਹੋ ਗਿਆ, ਤੁਸੀਂ ਕਰ ਲਓ। ਤੇ ਇੱਕ ਵਿਦਿਨ 1 ਈਅਰ ਤੁਸੀਂ ਸਾਰਾ ਕੁਝ ਕੰਪਲੀਟ ਕਰ ਸਕਦੇ ਹੋ ਸਟੇਟ ਦੇ ਪ੍ਰੋਜੈਕਟ। ਜੀ ਬਿਲਕੁਲ। ਸੋ ਟਰੰਪ ਉਹਨਾਂ ਦੇ ਇਮੀਗ੍ਰੇਸ਼ਨ ਪਲਾਨ, ਪਾਣੀ ਦੇ ਪਲਾਨ, ਬਾਕੀ ਸਟੇਟ ਦੇ ਆਪਣੇ ਜਿਹੜੇ ਆ ਪਾਣੀ ਦੇ ਤੇ ਹੋਰ ਜਿਹੜੀਆਂ ਗ੍ਰਾਂਟਾਂ ਦੇ ਪਲਾਨ ਜਿਹੜੇ ਉਹ ਚੱਲ ਰਹੇ ਆ। ਕੈਲੀਫੋਰਨੀਆ ਦੀ ਐਗ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਨਜਿੱਠਦੀ ਹੈ, ਕਿੱਦਾਂ ਭਾਰ ਉਹਦੇ ਤੇ ਪੈਂਦਾ ਹੈ, ਕੀ ਅਸਰ ਜਿਹੜਾ ਉਹ ਪੈਂਦਾ ਆ, ਇਹਦੇ ਬਾਰੇ ਹਰ ਵੀਕ ਆਪਾਂ ਜਿਹੜੀ ਚਰਚਾ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਕਰਦੇ ਰਵਾਂਗੇ। ਜੁੜਿਆ ਕਰੋ ਹਰ ਵਾਰੀ। ਤੇ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਡੇ ਜਿਹੜੇ ਸਰੋਤੇ ਦਰਸ਼ਕ ਅੱਜ ਜੁੜੇ। ਧੰਨਵਾਦ ਅਰਸ਼ਦੀਪ ਸਿੰਘ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।